ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਇਸ ਟਾਈਮ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਜਿਹੜੀਆਂ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ, ਓਪਨ ਅਨਰੋਲਮੈਂਟ ਦਾ ਸਮਾਂ ਚੱਲ ਰਿਹਾ ਆ। ਜੇ ਕਿਸੇ ਨੇ ਹੈਲਥ ਇੰਸ਼ੋਰੈਂਸ ਜਿਹੜੀ ਕਰਵਾਉਣੀ ਹੋਵੇ ਕੈਲੀਫੋਰਨੀਆ ਦੇ ਵਿੱਚ ਤਾਂ ਇਹਨਾਂ ਨੂੰ ਸੰਪਰਕ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਖਾਣ ਪਕਾਉਣ ਦੀਆਂ ਕਹਿੰਦੇ ਗੱਲਾਂ ਹੋਣਗੀਆਂ। ਖਿਚੜੀ ਨੂੰ ਕਹਿੰਦੇ ਰਾਸ਼ਟਰੀ ਪਕਵਾਨ ਐਲਾਨਣ ਨੂੰ ਲੈ ਕੇ ਨਵੀਂ ਕਸ਼ਮਕਸ਼ ਚੱਲੀ ਆ, ਅਤੇ ਕਿਹੜੀ ਕਿਹੜੀ ਚੀਜ਼ ਪਾ ਕੇ ਜਿਹੜੀ ਖਿਚੜੀ ਜਿਹੜੀ ਰਾਸ਼ਟਰੀ ਪਕਵਾਨ ਆ ਅਤੇ ਕਿਹੜੀ ਹਾਲੀ ਨਹੀਂ ਹੋਊਗੀ? ਦੇਖੋ, ਇਹ ਬੁੱਧਵਾਰ ਨੂੰ ਖਬਰ ਅਚਾਨਕ ਆ ਗਈ ਕਿ ਜਿਹੜੀ ਖਿਚੜੀ ਆ ਉਹ ਸਾਡਾ ਰਾਸ਼ਟਰੀ ਪਕਵਾਨ ਬਣਨ ਜਾ ਰਹੀ ਹੈ ਜੀ। ਖੂਬ ਫਿਰ ਇਸ ਮਸਲੇ ਤੇ ਸੋਸ਼ਲ ਮੀਡੀਆ ਤੇ ਘਮਸਾਨ ਮਚਿਆ ਖੂਬ। ਕਿਸੇ ਨੇ 2500 ਸਾਲ ਪੁਰਾਣਾ ਇਤਿਹਾਸ ਕੱਢ ਲਿਆਂਦਾ, ਕਿਸੇ ਨੇ ਕਦੋਂ ਦਾ, ਕਿਸੇ ਨੇ ਕਦੋਂ ਦਾ। ਇੱਥੋਂ ਤੱਕ ਕਹਿ ਦਿੱਤਾ ਕਿ ਰਾਸ਼ਟਰਵਾਦੀਆਂ ਲਈ ਬੁਰੀ ਖਬਰ ਆ, ਕਿਉਂਕਿ ਖਿਚੜੀ ਦਾ ਤਾਂ ਜਿਹੜਾ ਸ਼ਬਦ ਆ ਖਿਚੜੀ, ਉਹ ਵੀ ਆਪਣਾ ਨਹੀਂ, ਇਹ ਵੀ ਖਿਚਾ ਸ਼ਬਦ ਤੋਂ ਆਇਆ ਹੋਇਆ। ਸੋ ਫਿਰ ਆ ਗਿਆ ਕਿ ਇਹ ਤੇ ਸਾਰੇ ਮੁਗਲ ਲੈ ਕੇ ਆਏ ਸਨ ਇਹੋ ਜਿਹੇ ਪਕਵਾਨ। ਬਹੁਤ ਵੱਡੀ ਬਹਿਸ ਛਿੜ ਗਈ ਅਚਾਨਕ। ਇੱਥੋਂ ਤੱਕ ਕਿ ਜਿਹੜੀ ਸਾਡੀ ਪੰਜਾਬ ਦੀ ਫੂਡ ਪ੍ਰੋਸੈਸਿੰਗ ਮਿਨਿਸਟਰ ਆ ਕੇਂਦਰ ਦੇ ਵਿੱਚ, ਬੀਬੀ ਹਰਸਿਮਰਤ ਕੌਰ ਬਾਦਲ, ਉਹਨੂੰ ਬਕਾਇਦਾ ਆ ਕੇ ਸਫਾਈ ਦੇਣੀ ਪਈ ਬਕਾਇਦਾ ਅਧਿਕਾਰਤ ਤੌਰ ਤੇ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਐਵੇਂ ਰੌਲਾ ਨਾ ਪਾਓ, ਖਿਚੜੀ ਦੇ ਮਾਮਲੇ 'ਚ ਕੋਈ ਇਹੋ ਜਿਹੀ ਖਿਚੜੀ ਨਹੀਂ ਪੱਕਦੀ ਪਈ। ਫਿਰ ਉਹਨਾਂ ਨੇ ਦੱਸਿਆ ਕਿ ਅਸਲ ਦੇ ਵਿੱਚ ਭਾਰਤ ਨੂੰ ਵਰਲਡ ਰਿਕਾਰਡ ਲਈ ਇੱਕ ਐਂਟਰੀ ਦਿੱਤੀ ਗਈ ਹੈ ਕਿ ਉਹ ਇਸ ਮਾਮਲੇ 'ਚ ਹੱਥ ਅਜ਼ਮਾ ਸਕਦਾ ਹੈ ਵਿਸ਼ਵ ਰਿਕਾਰਡ ਬਣਾਉਣ ਲਈ। ਔਰ ਇਹਦੇ ਵਿੱਚ ਇੱਕ ਇੰਡੀਅਨ ਸ਼ੈਫ ਹੈ ਜਿਹੜਾ ਸੰਜੀਵ ਕੁਮਾਰ, ਸ਼ਾਇਦ ਉਹਦਾ ਨਾਮ ਸੰਜੀਵ ਕਪੂਰ, ਉਹ ਇਸ ਕੋਸ਼ਿਸ਼ ਨੂੰ ਕਰੇਗਾ ਕਿ ਇੱਕੋ ਵੇਲੇ 800 ਕਿਲੋ ਜਿਹੜੀ ਹੈ ਇਹ ਖਿਚੜੀ ਪਕਾਈ ਜਾਵੇ। ਉਹ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜਿੱਦਾਂ ਲੋਕ ਬਹਿਸ ਕਰਦੇ ਪਏ ਆ ਕਿ ਖਿਚੜੀ ਨੂੰ ਹੁਣ ਰਾਸ਼ਟਰੀ ਪਕਵਾਨ ਐਲਾਨਿਆ ਜਾਊਗਾ। ਉਂਝ ਉਦੋਂ ਤੱਕ ਬਹੁਤ ਵੱਡੀ ਜਿਹੜੀ ਹੈ ਬਹਿਸ ਇੱਥੇ ਹੋ ਚੁੱਕੀ ਸੀਗੀ। ਹਾਲਾਂਕਿ ਕਿਸੇ ਨੇ ਉਸ ਪਾਸੇ ਤੇ ਧਿਆਨ ਹੀ ਨਹੀਂ ਦਿੱਤਾ ਕਿ ਇੱਥੇ ਸਾਡੇ ਇੱਕ ਇਹੋ ਜਿਹੀ ਪ੍ਰਤੀਯੋਗਤਾ ਵੀ ਹੋਣ ਜਾ ਰਹੀ ਆ ਜਿਹਦੇ ਵਿੱਚ ਬਹੁਤ ਸਾਰੇ ਸ਼ੈਫ, ਦੁਨੀਆ ਦੇ ਮੰਨੇ ਪ੍ਰਮੰਨੇ ਸ਼ੈਫ ਹੈ ਜਿਹੜੇ, ਉਹ ਇਸ ਵਰਲਡ ਰਿਕਾਰਡ ਨੂੰ ਟਰਾਈ ਕਰਨਗੇ। ਹੁਣ ਦੂਜੇ ਪਾਸੇ ਬਹਿਸ ਚਲੀ ਗਈ ਆ। ਖੈਰ, ਇਹਨਾਂ ਨੇ ਵਾਹਵਾ ਛੇਤੀ ਨਿਪਟਾਰਾ ਕਰ ਦਿੱਤਾ। ਉੱਦਾਂ ਇਹੋ ਜਿਹੀਆਂ ਬਹਿਸਾਂ ਚੱਲੀ ਜਾਂਦੀਆਂ, ਤੁਹਾਨੂੰ ਪਤਾ ਹੀ ਆ। ਸਾਡੇ ਇੱਥੇ ਬਹੁਤ ਸਾਰੀਆਂ ਖਿਚੜੀਆਂ ਉੱਦਾਂ ਵੀ ਪੱਕਦੀਆਂ ਰਹਿੰਦੀਆਂ, ਪਰ ਇਹ ਖਿਚੜੀ ਹੈ ਜਿਹੜੀ ਇਹ ਪੱਕਣ ਤੋਂ ਪਹਿਲਾਂ ਹੀ ਢੱਕੀ ਗਈ, ਕਿਉਂਕਿ ਇਹ ਚਰਚਾ ਹੁਣ ਇਹਦੇ ਨਾਲ ਹੀ ਖਤਮ ਹੋ ਗਈ। ਵੈਸੇ ਮੇਰੇ ਖਿਆਲ ਦੇ ਨਾਲ ਟੈਲੀਵਿਜ਼ਨ ਡਿਬੇਟ ਵੀ ਚੱਲ ਪੈਣੀ ਸੀ ਅੱਜ, ਜੇਕਰ ਬੀਬਾ ਹਰਸਿਮਰਤ ਕੌਰ ਬਾਦਲ ਪੂਰੇ ਸਮੇਂ ਤੇ ਆ ਕੇ ਅਧਿਕਾਰਤ ਤੌਰ ਤੇ ਇਸ ਚੀਜ਼ ਨੂੰ ਰੱਦ ਨਾ ਕਰਦੀ। ਨਹੀਂ ਤੇ ਹੋ ਸਕਦਾ ਸੀ ਸਾਡੇ ਕੌਮੀ ਚੈਨਲਾਂ ਤੇ ਵੀ ਇੱਕ ਬਹਿਸ ਛਿੜ ਜਾਂਦੀ, ਜਿੱਦਾਂ ਗਾਂ ਨੂੰ ਲੈ ਕੇ ਚੱਲ ਪੈਂਦੀ ਹੈ, ਬੀਫ ਨੂੰ ਲੈ ਕੇ ਚੱਲ ਪੈਂਦੀ ਹੈ, ਰਾਮ ਮੰਦਰ ਨੂੰ ਲੈ ਕੇ ਚੱਲ ਪੈਂਦੀ ਹੈ। ਸੋ ਇਹ ਵੀ ਹੋ ਸਕਦਾ ਸੀਗਾ ਅੱਗੇ ਜਾ ਕੇ ਇੱਕ ਬਹਿਸ ਦਾ ਵਿਸ਼ਾ ਬਣ ਜਾਂਦਾ। ਔਰ ਇਹ ਖਿਚੜੀ ਕੌਣ ਪਕਾਊਗਾ, ਕੌਣ ਖਾਊਗਾ, ਇਸ ਖਿਚੜੀ ਦੇ ਵਿੱਚ ਅੱਗ ਜਿਹੜੀ ਬਾਲੀ ਜਾਣੀ ਹੈ ਦੇ ਥੱਲੇ, ਉਹਦੀਆਂ ਲੱਕੜਾਂ ਕਿੱਥੋਂ ਆਉਣਗੀਆਂ। ਹੋ ਸਕਦਾ ਸੀ ਇਹਨਾਂ ਮੁੱਦਿਆਂ ਤੇ ਵੀ ਬਹੁਤ ਵੱਡੀ ਚਰਚਾ ਹੋ ਜਾਂਦੀ। ਖੈਰ, ਇਹ ਕਲਪਨਾ ਹੈ, ਬਚਾਅ ਹੋ ਗਿਆ। ਮੈਂ ਤਾਂ ਕਹੂੰਗਾ ਰਿਸ਼ਤਾ ਬਹੁਤ ਸਾਰਾ ਬਚਾਅ ਹੋ ਗਿਆ, ਨਹੀਂ ਤੇ ਅੱਗੇ ਜਿਹੜੇ ਮੁੱਦੇ ਇਹੋ ਜਿਹੇ ਨਹੀਂ ਮੁੱਕਦੇ। ਇੱਕ ਮੁੱਦਾ ਹੋਰ ਜੁੜ ਜਾਣਾ ਸੀ, ਪਰ ਵੈਸੇ ਜੇ ਜੁੜ ਵੀ ਜਾਂਦਾ, ਉਹ ਕਿਸੇ ਨੇ ਕਿਹਾ ਸੀਗਾ ਨਾ ਕਿ वो राम की खिचड़ी भी खाता है, रहीम की खीर भी खाता है, वो भूखा है जनाब, उसे कहा मजहब समझाता है। ਜਿਹੜਾ ਭੁੱਖਾ ਉਹਨੂੰ ਖੀਰ ਵੀ ਉਹੋ ਜਿਹੀ, ਉਹਨੂੰ ਖਿਚੜੀ ਵੀ ਉਹੋ ਜਿਹੀ।
ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਵਿੱਚ ਫਿਰ ਦਰਾਰ ਆਈ। ਅਮਾਨਤੁੱਲਾ ਖਾਂ ਤੇ ਕੁਮਾਰ ਵਿਸ਼ਵਾਸ ਦੇ ਜਿਹੜੇ ਸਮਰਥਕ ਆ ਹੋਏ ਆਮੋ ਸਾਹਮਣੇ। ਦੇਖੋ, ਧਾਗਾ ਜਦੋਂ ਟੁੱਟ ਜਾਂਦਾ ਹੈ ਨਾ, ਇੱਕ ਵਾਰੀ ਧਾਗਾ ਤੋੜ ਦਿਓ, ਉਹ ਧਾਗਾ ਮੁੜ ਕੇ ਜੁੜ ਵੀ ਜਾਵੇ ਉਹਦੇ 'ਚ ਗੰਢ ਪੈ ਜਾਂਦੀ ਹੈ। ਇਹ ਰਿਸ਼ਤਾ ਜਿਹੜਾ ਸੀਗਾ ਨਾ, ਕੁਮਾਰ ਵਿਸ਼ਵਾਸ ਦਾ ਰਿਸ਼ਤਾ ਔਰ ਅਰਵਿੰਦ ਕੇਜਰੀਵਾਲ ਦਾ ਰਿਸ਼ਤਾ, ਇਹ ਇਸ ਟੁੱਟੇ ਧਾਗੇ ਵਰਗਾ ਸੀਗਾ ਜਿਹਨੂੰ ਜੋੜਿਆ ਗਿਆ ਪਰ ਗੰਢ ਪੈ ਗਈ ਸੀਗੀ। ਤਾਂ ਹੁਣ ਉਹ ਜਿਹੜੀ ਪਈ ਗੰਢ ਸੀਗੀ ਉਹ ਦੁਬਾਰਾ ਖੁੱਲ ਗਈ ਆ, ਹੋਰ ਕੁਛ ਵੀ ਨਹੀਂ ਆ। ਦੇਖੋ, ਜਿਹੜਾ ਕੁਮਾਰ ਵਿਸ਼ਵਾਸ ਸੀਗਾ, ਕੁਮਾਰ ਵਿਸ਼ਵਾਸ ਉਹਨਾਂ ਬੰਦਿਆਂ ਚੋਂ ਆ ਜਿਨ੍ਹਾਂ ਬੰਦਿਆਂ ਨੇ ਇਹ ਪਾਰਟੀ ਖੜੀ ਕੀਤੀ ਆ ਜੀ, ਮੋਢੀਆਂ ਚੋਂ ਇੱਕ ਸੀਗਾ। ਕੁਮਾਰ ਵਿਸ਼ਵਾਸ ਦਾ ਵਿਸ਼ਵਾਸ ਇਹ ਸੀਗਾ ਕਿ ਉਸ ਬੰਦੇ ਦੀ ਕਦਰ ਇਸ ਪਾਰਟੀ ਚੋਂ ਕਦੇ ਘਟੇਗੀ ਨਹੀਂ, ਯਕੀਨ ਹੁੰਦਾ। ਇਸੇ ਯਕੀਨ ਦੇ ਚੱਲਦਿਆਂ ਉਹਨੇ ਕਈ ਥਾਵਾਂ ਤੇ ਵਿਰੋਧ ਕੀਤਾ ਸਿੱਧੇ ਤੌਰ ਤੇ ਅਰਵਿੰਦ ਕੇਜਰੀਵਾਲ ਦਾ। ਔਰ ਕੇਜਰੀਵਾਲ ਬਾਰੇ ਇੱਕ ਚੀਜ਼ ਮਸ਼ਹੂਰ ਆ ਕਿ ਇਹ ਬੰਦਾ ਦਵੈਸ਼ ਨਹੀਂ ਛੱਡਦਾ। ਜਿਹੜਾ ਇਹਨੇ ਇੱਕ ਵਾਰੀ ਧਾਰ ਲਿਆ ਕਿ ਨੁਕਰੇ ਲਾਉਣਾ, ਉਹਨੂੰ ਫਿਰ ਇਸ ਹਿਸਾਬ ਨਾਲ ਨੁਕਰੇ ਲਾਉਂਦਾ ਕਿ ਉਹਨੂੰ ਖੁਦ ਨੂੰ ਵੀ ਸਮਝ ਨਹੀਂ ਆਉਂਦੀ ਕਿ ਰੌਲਾ ਪਾਵੇ ਜਾਂ ਚੁੱਪ ਚਾਪ ਨੁਕਰੇ ਲਗਾ ਰਹੇ। ਇਹ ਕਲਾ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਕੋਲ ਆ। ਕਿੰਨੇ ਬੰਦੇ ਚੱਕ ਕੇ ਨੁਕਰੇ ਲਾ ਦਿੱਤੇ, ਕੋਈ ਚੱਜ ਨਾਲ ਰੋ ਵੀ ਨਹੀਂ ਸਕਦਾ, ਇਹੋ ਜਿਹੀ ਮਾਰ ਮਾਰਦਾ। ਆਹ ਦੇਖੋ, ਆਹ ਦੁਰਗੇਸ਼ ਪਾਠਕ ਆ ਜਿਹੜਾ, ਕਿਹੜਾ ਇੱਥੇ ਆਇਆ ਸੀਗਾ ਸੰਜੇ ਸਿੰਘ ਦੇ ਨਾਲ, ਕਿਤੇ ਦੀਦਾ ਉਹ ਅੱਜ ਕੱਲ ਕਿਤੇ ਨਹੀਂ ਦੀਦਾ, ਪਤਾ ਹੀ ਨਹੀਂ ਲੱਗਾ ਕਿਹੜੇ ਪਾਸੇ ਕਿਹੜੀ ਬਰਫ਼ 'ਚ ਲੱਗਾ ਹੋਇਆ। ਸੰਜੇ ਸਿੰਘ ਤੇ ਉਦਾਂ ਕਦੇ ਕਦੇ ਦਿਖ ਜਾਂਦਾ ਟੈਲੀਵਿਜ਼ਨ ਕੈਮਰਿਆਂ ਦੇ ਸਾਹਮਣੇ, ਉਹ ਥੋੜਾ ਜਿਹਾ ਚਾਲੂ ਕਿਸਮ ਦਾ ਲੀਡਰ ਆ। ਇਹ ਕੁਮਾਰ ਵਿਸ਼ਵਾਸ ਜਿਹੜਾ ਸੀਗਾ ਨਾ, ਇਹਨੇ ਇੱਕ ਤੇ ਉਦੋਂ ਵਿਰੋਧ ਕੀਤਾ ਜਦੋਂ ਪ੍ਰਸ਼ਾਂਤ ਭੂਸ਼ਣ ਹੋਰਾਂ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ ਸੀ, ਯੋਗਿੰਦਰ ਯਾਦਵ ਨੂੰ, ਉਦੋਂ ਇਹਨੇ ਮੁਖਾਲਫਤ ਕੀਤੀ। ਹਾਲਾਂਕਿ ਪਹਿਲਾਂ ਲੋੜ ਸੀਗੀ ਅਰਵਿੰਦ ਕੇਜਰੀਵਾਲ ਨੂੰ, ਸਾਰੇ ਸਾਥੀਆਂ ਦੀ ਲੋੜ ਸੀ। ਇਲੈਕਸ਼ਨ ਲੜ ਲਿਆ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਦਿੱਲੀ ਦੇ ਵਿੱਚ ਸਾਡਾ ਪੈਰ ਗੱਡਿਆ ਗਿਆ, ਉਸ ਤੋਂ ਬਾਅਦ ਜਿਹੜੇ ਜਿਹੜੇ ਲੋਕ ਉਹਦੀ ਮੁਖਾਲਫਤ ਕਰਦੇ ਸੀਗੇ ਉਹਨੇ ਨੰਬਰ ਲਾਉਣੇ ਸ਼ੁਰੂ ਕਰ ਦਿੱਤੇ। ਕੁਮਾਰ ਵਿਸ਼ਵਾਸ ਅੜਿਆ, ਕੁਮਾਰ ਵਿਸ਼ਵਾਸ ਨੂੰ ਸਿੱਧੇ ਤੌਰ ਤੇ ਉਹ ਨਹੀਂ ਸੀ ਕੱਢ ਸਕਦਾ। ਫਿਰ ਇੱਕ ਚਰਚਾ ਕੁਮਾਰ ਵਿਸ਼ਵਾਸ ਦੇ ਖਿਲਾਫ ਇਹ ਵੀ ਚੱਲ ਪਿਆ ਕਿ ਇੱਕ ਸਮਾਂ ਇਹੋ ਜਿਹਾ ਆਇਆ ਜਦੋਂ ਇਹਨੂੰ ਲੱਗਿਆ ਕਿ ਕੁਮਾਰ ਵਿਸ਼ਵਾਸ ਇਸ ਪਾਰਟੀ ਦਾ ਕਮਾਂਡਰ ਬਣ ਸਕਦਾ ਹੈ। ਅਰਵਿੰਦ ਕੇਜਰੀਵਾਲ ਵੀ ਇਹ ਗੱਲ ਅਲੀ ਭਾਂਤ ਸਮਝਦਾ ਸੀਗਾ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਨੂੰ ਹਵਾ ਦਿੰਦੀ ਪਈ ਆ ਕਿ ਅਰਵਿੰਦ ਕੇਜਰੀਵਾਲ ਸਾਈਡਲਾਈਨ ਕਰਕੇ ਅੱਗੇ ਕੁਮਾਰ ਵਿਸ਼ਵਾਸ ਹੈ ਜਿਹੜਾ ਉਹ ਵਿਸ਼ਵਾਸ ਸਹਿਤ ਇਸ ਪਾਰਟੀ ਨੂੰ ਲੀਡ ਕਰੇ ਜੀ। ਤਾਂ ਇਹਨਾਂ ਚੀਜ਼ਾਂ ਦਾ ਜਦੋਂ ਅਰਵਿੰਦ ਕੇਜਰੀਵਾਲ ਨੂੰ ਗਿਆਨ ਹੋ ਗਿਆ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਮੇਰਾ ਨੁਕਸਾਨ ਕਰ ਸਕਦੀਆਂ, ਤਾਂ ਫਿਰ ਉਸ ਸੂਰਤ ਦੇ ਵਿੱਚ ਜਿਹੜੀ ਗੇਮ ਖੇਡੀ ਗਈ ਆ, ਅਮਾਨਤੁੱਲਾ ਖਾਨ ਜਿੱਦਾਂ ਅੱਗੇ ਲਾਇਆ ਗਿਆ, ਕਪਿਲ ਮਿਸ਼ਰਾ ਦਾ ਜਿੱਦਾਂ ਬੈਂਡ ਵਜਾਇਆ ਗਿਆ, ਉਹ ਸਾਰੀਆਂ ਚੀਜ਼ਾਂ ਤੈਅ ਸੀ। ਕਿਉਂਕਿ ਕੁਮਾਰ ਵਿਸ਼ਵਾਸ ਥੋੜਾ ਜਿਹਾ ਉਦੋਂ ਅੜਿਆ, ਉਹਨੂੰ ਚੱਕ ਕੇ ਤੇ ਮੋਰੀ ਜਾ ਰਾਜਸਥਾਨ ਦੇ ਵਿੱਚ, ਉਹ ਨਾ ਤੇ ਰਾਜਸਥਾਨ 'ਚ ਜਾ ਸਕਦਾ, ਨਾ ਉੱਥੇ ਦਿਲ ਲਾ ਸਕਦਾ, ਨਾ ਇੱਧਰ ਦਾ ਨਾ ਉੱਧਰ ਦਾ, ਵਿੱਚ ਵਿਚਾਲੇ। ਏਦਾਂ ਹੀ ਜਿਹੜਾ ਮਿਸਟਰ ਤਲਵਾਰ ਹੁੰਦਾ ਸੀਗਾ, ਜਿਹੜਾ ਅਰਵਿੰਦ ਕੇਜਰੀਵਾਲ ਦੀ ਸੱਜੀ ਬਾਂਹ ਹੁੰਦਾ ਸੀ ਦਿੱਲੀ ਦੇ ਵਿੱਚ, ਬੜਾ ਤਗੜਾ ਰਣਨੀਤੀਕਾਰ ਸੀਗਾ। ਜਦੋਂ ਉਹ ਦਿੱਲੀ ਦੇ ਰਾਜਨੀਤਿਕ ਮਾਮਲਿਆਂ ਤੇ ਹਾਵੀ ਹੋ ਗਿਆ, ਅਰਵਿੰਦ ਕੇਜਰੀਵਾਲ ਨੂੰ ਮਹਾਰਾਸ਼ਟਰ ਦਾ ਇੰਚਾਰਜ ਲਾ ਦਿੱਤਾ। ਨਾ ਮਹਾਰਾਸ਼ਟਰ ਦੇ ਵਿੱਚ ਕੋਈ ਆਵੇ ਨਾ ਕੋਈ ਜਾਵੇ, ਨਾ ਕੋਈ ਪਾਰਟੀ ਦਾ ਲੈਣਾ ਨਾ ਕੋਈ ਦੇਣਾ, ਉਹ ਉੱਥੇ ਤਲਵਾਰ ਹਵਾ 'ਚ ਘੁਮਾਈ ਜਾਂਦਾ, ਤਲਵਾਰ ਸਾਹਿਬ ਲੱਭਦੇ ਨਹੀਂ ਪਏ। ਸੋ ਇਹ ਇੱਕ ਕਲਾ ਆ। ਔਰ ਇਹ ਦੇਖੋ, ਅਮਾਨਤੁੱਲਾ ਖਾਨ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ, ਉਦੋਂ ਕੁਮਾਰ ਵਿਸ਼ਵਾਸ ਦਾ ਵਿਸ਼ਵਾਸ ਬੰਨ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਜੀ, ਤੁਹਾਡੀ ਇਸ ਪਾਰਟੀ 'ਚ ਕਦਰ ਆ। ਪਰ ਕੱਲ ਅਚਾਨਕ ਅਮਾਨਤੁੱਲਾ ਖਾਨ ਨੂੰ ਪਾਰਟੀ 'ਚ ਵਾਪਸ ਲੈ ਲਿਆ। ਹੁਣ ਇਹਨਾਂ ਦੀ ਅੱਜ ਉੱਥੇ ਕੌਮੀ ਕੌਂਸਲ ਦੀ ਮੀਟਿੰਗ ਸੀ। ਕੱਲ ਜਿਹੜੇ ਉੱਥੇ ਪ੍ਰਵਕਤਾ ਬੋਲਣੇ ਸਨ, ਜਿਹੜੇ ਬੁਲਾਰਿਆਂ ਨੇ ਉੱਥੇ ਸੰਬੋਧਨ ਕਰਨਾ ਸੀ ਪਾਰਟੀ ਦੀ ਰਾਸ਼ਟਰੀ ਕੌਂਸਲ ਨੂੰ, ਉਹਦੇ ਵਿੱਚ ਕੁਮਾਰ ਵਿਸ਼ਵਾਸ ਦਾ ਨਾਂ ਹੀ ਹੈ ਨਹੀਂ। ਜਿਹੜੇ ਬੰਦੇ ਨੇ ਤਾਲ ਠੋਕ ਕੇ ਇਸ ਪਾਰਟੀ ਦੇ ਗਠਨ ਦੇ ਵਿੱਚ ਭੂਮਿਕਾ ਨਿਭਾਈ, ਉਹ ਕੱਲੀਆਂ ਤਾਲੀਆਂ ਠੋਕਣ ਜੋ ਗਏ ਸੀ ਕੱਲ ਜੀ। ਅੱਜ ਫਿਰ ਜਦੋਂ ਰੌਲਾ ਪੈ ਗਿਆ ਕਿ ਕੁਮਾਰ ਵਿਸ਼ਵਾਸ ਨਾਲ ਤੇ ਉਹੀ ਕੁਛ ਹੋਇਆ ਜਿਹੜਾ ਕੁਛ ਸੋਚਿਆ ਜਾ ਰਿਹਾ ਸੀਗਾ, ਤਾਂ ਅੱਜ ਇਹਦਾ ਨਾਂ ਲਿਸਟ 'ਚ ਪਾ ਦਿੱਤਾ ਗਿਆ। ਜਲੀਲ ਕਰਨਾ ਸੀ ਕਰਕੇ ਪਾ ਦਿੱਤਾ ਗਿਆ। ਪਰ ਜਦੋਂ ਵਾਰੀ ਆਈ ਕੁਮਾਰ ਵਿਸ਼ਵਾਸ ਦੀ ਬੋਲਣ ਦੀ, ਇਹਨੇ ਬੋਲਿਆ ਨਹੀਂ, ਉੱਥੇ ਬੋਲਿਆ ਨਹੀਂ। ਬਲਕਿ ਜਦੋਂ ਬਾਹਰ ਨਿਕਲੇ ਆ, ਉਧਰੋਂ ਅਮਾਨਤੁੱਲਾ ਖਾਨ ਦੀ ਗੱਡੀ ਸਾਹਮਣੇ ਆ ਗਈ, ਉਧਰੋਂ ਇਹਦੀ ਆ ਗਈ। ਦੱਸਦੇ ਆ ਇਹ ਦੋਵਾਂ ਦੇ ਸਮਰਥਕ ਹੈ ਜਿਹੜੇ, ਉਹ ਇੱਕ ਦੂਜੇ ਦੇ ਖਿਲਾਫ ਨਾਅਰੇ ਵੀ ਲਾਉਂਦੇ ਰਹੇ। ਤੇ ਕੁਮਾਰ ਵਿਸ਼ਵਾਸ ਨੇ ਤੇ ਇੱਥੋਂ ਤੱਕ ਕਹਿ ਦਿੱਤਾ
ਕਿ ਇਹ ਕੁਝ ਲੋਕ ਆ ਜਿਹੜੇ ਉਹ ਪਾਰਟੀ ਚੋਂ ਮੈਨੂੰ ਕੱਢਣਾ ਚਾਹੁੰਦੇ, ਪਰ ਮੈਂ ਪਾਰਟੀ ਛੱਡਾਂਗਾ ਨਹੀਂ, ਪਾਰਟੀ ਮੇਰੀ ਆ। ਉਹ ਲੋਕ ਪਾਰਟੀ ਚੋਂ ਜਾਣਗੇ ਜਿਹੜੇ ਲੋਕ ਇਸ ਪਾਰਟੀ ਨਾਲ ਧੋਖਾ ਕਰਦੇ ਪਏ ਆ। ਇਹੋ ਜਿਹੀਆਂ ਗੱਲਾਂ ਕੁਮਾਰ ਵਿਸ਼ਵਾਸ ਕਰ ਗਿਆ। ਪਰ ਹੁਣ ਕੁਮਾਰ ਵਿਸ਼ਵਾਸ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਤੇ ਲੀਕਾਂ ਕੁੱਟਦਾ ਪਿਆ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਆਪਣਾ ਜਿਹੜਾ ਕੰਮ ਕਰਨਾ ਸੀ ਉਹ ਕਰ ਦਿੱਤਾ। ਅਮਾਨਤੁੱਲਾ ਖਾਨ ਨੂੰ ਅੱਗੇ ਲਾ ਕੇ ਇਹਨੂੰ ਕੁਮਾਰ ਵਿਸ਼ਵਾਸ ਨੂੰ ਪਿੱਛੇ ਲਾਉਣਾ ਸੀਗਾ, ਉਹ ਸਾਰੀ ਖੇਡ ਖੇਡੀ ਜਾ ਚੁੱਕੀ ਆ। ਹੁਣ ਜੋ ਮਰਜ਼ੀ ਕਰੇ, ਬੇਸ਼ੱਕ ਲਾਂਭੇ ਦੇਵੇ, ਪਰ ਅਰਵਿੰਦ ਕੇਜਰੀਵਾਲ ਨੂੰ ਪਹਿਲੀ ਗੱਲ ਤੇ ਕਿਸੇ ਨੇ ਕਹਿਣਾ ਨਹੀਂ। ਜੇ ਕਿਸੇ ਨੇ ਕਿਹਾ ਤੇ ਫਿਰ ਉਹਨੇ ਅੱਗੋਂ ਉਹ ਕਿਸੇ ਫਾਜ਼ਲ ਦਾ ਸ਼ੇਰ ਪੜ੍ਹ ਦੇਣਾ। ਉਹ ਕਿਸੇ ਨੇ ਆਖਿਆ ਸੀਗਾ ਨਾ ਕਿ ਸਭ ਕੁਛ ਹਮੇ ਖਬਰ ਹੈ, ਨਸੀਹਤ ਨਾ ਦੀਜੀਏ, ਕਿਆ ਹੋਂਗੇ ਹਮ ਖਰਾਬ, ਜ਼ਮਾਨਾ ਖਰਾਬ ਹੈ। ਸੋ ਉਹਨੇ ਕਹਿ ਦੇਣਾ ਕਿ ਇਹ ਰਾਜਨੀਤੀ ਏਦਾਂ ਹੀ ਚੱਲਦੀ ਹੈ, ਜੇ ਮੈਂ ਏਦਾਂ ਨਾ ਕਰੂੰਗਾ ਤੇ ਇਹ ਲੋਕ ਏਦਾਂ ਕਰ ਜਾਣਗੇ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕੰਮ ਵਾਲੀਆਂ ਥਾਵਾਂ ਤੇ ਵਿਤਕਰੇ ਦੇ ਮਾਮਲੇ ਦੇ ਵਿੱਚ ਭਾਰਤ ਦਾ ਬੁਰਾ ਹਾਲ। ਦੇਖੋ, ਭਾਰਤ ਦੇ ਵਿੱਚ ਅਸੀਂ ਇੱਕ ਵਿਤਕਰਾ, ਨਾ ਸਿਰਫ ਜਾਤੀਗਤ ਵਿਤਕਰਾ ਦੇਖਦੇ ਹਾਂ ਜਿਹੜਾ ਜਾਤੀ ਆਧਾਰ ਤੋਂ ਹੁੰਦਾ ਵਿਤਕਰਾ, ਬਲਕਿ ਇੱਥੇ ਲਿੰਗ ਆਧਾਰਿਤ ਵਿਤਕਰਾ ਜਿਹੜਾ ਉਹ ਵੀ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਸਮਾਜ ਦੇ ਵਿੱਚ। ਜੀ ਸਾਡੇ ਇੱਥੇ ਤੁਸੀਂ ਦੇਖਿਆ ਹੀ ਹੋਣਾ, ਜਦੋਂ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਆ ਤਾਂ ਔਰਤਾਂ ਨੂੰ ਕਿੰਨੀ ਕੁ ਤਵੱਜੋ ਦਿੱਤੀ ਜਾਂਦੀ ਹੈ। ਪਹਿਲੀ ਗੱਲ ਤੇ ਤੁਸੀਂ ਇਹ ਦੇਖੋ ਕਿ ਸਾਡੀ ਅਸੈਂਬਲੀ ਦੇ ਵਿੱਚ ਕਿੰਨੀਆਂ ਕੁ ਔਰਤਾਂ ਨੇ, ਕੁਛ ਪਰਸੈਂਟ, ਜਦ ਕਿ ਗੱਲ ਕੀਤੀ ਜਾਂਦੀ ਹੈ 33% ਦੀ ਜਾਂ 50% ਦੀ। ਮੋਦੀ ਸਾਹਿਬ ਖੁਦ 50% ਦੀ ਵਕਾਲਤ ਕਰਦੇ ਹੀ ਸੀ ਵਕਾਲਤ, ਪਰ ਕਦੇ ਅਮਲ ਨਹੀਂ ਕਰਦੇ ਉਹ ਆਪਦੀ ਗੱਲ ਤੇ। ਫਿਰ ਜੇ ਤੁਸੀਂ ਜੁਡੀਸ਼ਰੀ 'ਚ ਦੇਖੋਗੇ ਕੁਛ ਪਰਸੈਂਟੇਜ ਨੇ, ਜੇ ਬੈਂਕਿੰਗ ਸੈਕਟਰ 'ਚ ਦੇਖੋਗੇ ਮਸਾਂ ਹੀ ਤੁਹਾਨੂੰ 20-22% ਉੱਥੇ ਔਰਤਾਂ ਦਿਸਣਗੀਆਂ। ਯਾਨੀ ਹਰੇਕ ਥਾਂ ਤੇ ਪਹਿਲੀ ਗੱਲ ਤੇ ਔਰਤਾਂ ਦੀ ਗਿਣਤੀ ਘੱਟ ਆ, ਜੇ ਗਿਣਤੀ ਹੈ ਵੀ ਆ ਤਾਂ ਉੱਥੇ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਭੇਦਭਾਵ ਹੁੰਦਾ ਹੈ। ਇੱਕ ਬਹੁਤ ਮਿਆਰੀ ਸੰਸਥਾ ਹੈ ਜਿਹਨੂੰ ਆਪਾਂ ਸੰਸਾਰਕ ਆਰਥਿਕ ਮੰਚ ਕਹਿ ਦਿੰਦੇ ਹਾਂ। ਉਸ ਆਰਥਿਕ ਮੰਚ ਨੇ ਇੱਕ ਰਿਪੋਰਟ ਨਸ਼ਰ ਕੀਤੀ ਹੈ। ਉਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਭਾਰਤ ਇਸ ਸਮੇਂ ਜਿਹੜਾ ਜੈਂਡਰ ਵਿਤਕਰਾ ਹੁੰਦਾ ਉਸ ਦਰਜਾਬੰਦੀ ਦੇ ਵਿੱਚ 108ਵੇਂ ਨੰਬਰ ਤੇ ਆ ਜੀ। ਔਰ ਕਮਾਲ ਦੀ ਗੱਲ ਇਹ ਆ ਕਿ ਇਹ ਅੱਗੇ ਨਾਲੋਂ 21 ਔੜ ਹੋਰ ਹੇਠਾਂ ਗਿਆ। ਜਿਹੜੀ ਪਹਿਲੀ ਰਿਪੋਰਟ ਸੀ ਉਹਦੇ ਨਾਲੋਂ 21 ਦਰਜੇ ਥੱਲੇ ਚਲਾ ਗਿਆ। ਜਦਕਿ ਕੋਈ ਵੀ ਦੇਸ਼ ਜਿਹੜਾ ਦਮ ਭਰਦਾ ਕਿ ਮੈਂ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਹਾਂ, ਉਹ ਦੇਸ਼ ਤਾਂ ਚੜ੍ਹਦੀ ਥਾਂ ਤੇ ਠਾਹ ਨੂੰ ਰਿੜਿਆ ਜਾਵੇ, ਇਹ ਤੇ ਬੜੀ ਮਾੜੀ ਗੱਲ ਆ। ਔਰ ਇਸ ਤੋਂ ਵੀ ਜ਼ਿਆਦਾ ਸ਼ਰਮਨਾਕ ਗੱਲ ਇਹ ਆ ਕਿ ਜਿਹੜਾ ਬੰਗਲਾਦੇਸ਼ ਆ ਉਹ ਇਸ ਮਾਮਲੇ 'ਚ ਭਾਰਤ ਤੋਂ ਕਿਤੇ ਅੱਗੇ ਆ। ਚਾਈਨਾ ਵੀ ਇਹਨਾਂ ਤੋਂ ਥੋੜਾ ਜਿਹਾ ਅੱਗੇ ਆ, ਪਰ ਉਹ ਬਹੁਤਾ ਨਹੀਂ। ਪਰ ਬੰਗਲਾਦੇਸ਼ ਦੇਖੋ ਉਹ ਭਾਰਤ ਤੋਂ ਕਿਤੇ ਮੋਰੀ ਹੈ ਇਸ ਮਾਮਲੇ 'ਚ। ਹੁਣ ਕਮਾਲ ਦੀ ਗੱਲ ਤੇ ਇਹ ਆ ਕਿ ਦੇਖੋ ਜਦੋਂ ਇਹ 2006 ਦੇ ਵਿੱਚ ਪਹਿਲੀ ਵਾਰ ਦਰਜਾਬੰਦੀ ਸ਼ੁਰੂ ਕੀਤੀ ਗਈ, ਉਸ ਹਿਸਾਬ ਨਾਲ ਵੀ ਭਾਰਤ ਹੈ ਜਿਹੜਾ ਉਹ 10 ਪੌੜ ਥੱਲੇ ਗਿਆ। ਯਾਨੀ 2006 ਦੇ ਮੁਕਾਬਲੇ ਜੇ ਅੱਜ ਆਪਾਂ 11 ਸਾਲ ਬਾਅਦ ਦੀ ਦਰਜਾਬੰਦੀ ਚੱਕ ਕੇ ਦੇਖੀਏ, ਉਸ ਦਰਜਾਬੰਦੀ ਦੇ ਵਿੱਚ ਵੀ ਭਾਰਤ ਹੇਠਾਂ ਨੂੰ ਰਿੜਿਆ। ਇਹਦਾ ਮਤਲਬ ਆ ਕਿ ਲੋਕ ਅਗਲਾ ਗੇਅਰ ਲਾ ਕੇ ਟਾਪ ਲਾ ਕੇ ਭਜਾਈ ਜਾਂਦੇ ਗੱਡੀ, ਸਾਡੇ ਵਾਲੇ ਪਿੱਛੇ ਗੱਡੀ ਲਈ ਜਾਂਦੇ ਬੈਕ ਗੇਅਰ ਲਾ ਕੇ। ਇਹ ਕਿੱਧਰ ਨੂੰ ਤੁਰੇ ਜਾਂਦੇ ਆ? ਸੋ ਇਹ ਸੋਚਣਾ ਹੋਏਗਾ, ਦੇਖਣਾ ਹੋਏਗਾ, ਕਿਉਂਕਿ ਦੇਖੋ ਕੋਈ ਵੀ ਇੰਡੈਕਸ ਏਦਾਂ ਦਾ ਆਉਂਦਾ ਪਿਆ ਨਾ, ਜੇ ਫਰੀਡਮ ਆਫ ਪ੍ਰੈਸ ਦਾ ਇੰਡੈਕਸ ਆਇਆ ਉਹਦੇ 'ਚ ਅਸੀਂ 133-34ਵੇਂ ਨੰਬਰ ਤੇ ਆ। ਜੇ ਸੰਸਾਰ ਦੇ ਵਿੱਚੋਂ ਸੰਤੁਸ਼ਟੀ ਦਾ ਇੰਡੈਕਸ ਆਇਆ ਉਹਦੇ 'ਚ ਅਸੀਂ 122ਵੇਂ-23ਵੇਂ ਤੇ ਫਿਰਦੇ ਹਾਂ। ਜੇ ਬਿਜ਼ਨਸ ਸੌਖ ਦੇ ਮਾਮਲੇ 'ਚ ਇੰਡੈਕਸ ਆਇਆ ਤਾਂ ਉਹਦੇ 'ਚ ਵੀ ਅਸੀਂ 100 ਨੰਬਰ ਤੇ ਫਿਰਦੇ ਹਾਂ। ਭੁੱਖਮਰੀ ਦਾ ਇੰਡੈਕਸ ਆਇਆ ਉਹਦੇ 'ਚ ਵੀ ਸਾਡਾ ਹਾਲ ਇਹੋ ਹੀ ਆ। ਜੇ ਕੁਪੋਸ਼ਣ ਦਾ ਇੰਡੈਕਸ ਆਇਆ ਉਹ ਵੀ ਹਾਲ ਸਾਡਾ ਇਹੋ ਹੀ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜੁੜੀਆਂ ਨੇ ਸਾਡੇ ਸਮਾਜਿਕ ਮੁੱਦਿਆਂ ਦੇ ਨਾਲ। ਹੁਣ ਸਾਡੀ ਸਰਕਾਰ ਜਿਹੜੀ ਆ ਉਹ ਰਾਜਨੀਤਿਕ ਮੁੱਦੇ ਲੈ ਕੇ ਚੱਲਦੀ ਪਈ ਆ। ਕੋਈ ਵੀ ਸਰਕਾਰ ਆ ਜਾਵੇ, ਚਾਹੇ ਪੰਜਾਬ ਦੀ ਦੇਖ ਲਓ, ਚਾਹੇ ਬੰਗਾਲ ਦੀ ਦੇਖ ਲਓ, ਚਾਹੇ ਕੇਂਦਰ ਦੀ ਦੇਖ ਲਓ, ਹਰੇਕ ਸਰਕਾਰ ਸਿਆਸੀ ਨੁਕਤੇ ਨਿਗਾਹ ਨਾਲ ਕੰਮ ਕਰਦੀ ਹੈ। ਜਦ ਕਿ ਇੱਥੇ ਭਾਰਤ ਦੇ ਵਿੱਚ ਜ਼ਰੂਰਤ ਆ ਸਮਾਜੀ ਨੁਕਤੇ ਨਿਗਾਹ ਦੇ ਨਾਲ ਕੰਮ ਕਰਨ ਦੀ। ਇਹ ਨਹੀਂ ਹੈ ਕਿ ਤੁਸੀਂ ਬਿਲਡਿੰਗਾਂ ਉਸਾਰ ਲਈਆਂ, ਤੁਸੀਂ ਕਹਿ ਦਿਓ ਕਿ ਅਸੀਂ ਤਰੱਕੀ ਕਰ ਲਈ ਹੈ। ਨਹੀਂ, ਜਦੋਂ ਤੱਕ ਤੁਹਾਡਾ ਸਮਾਜ, ਤੁਹਾਡਾ ਆਵਾਮ ਹੈ ਜਿਹੜਾ ਮਾਨਸਿਕ ਤੌਰ ਤੇ ਤਰੱਕੀ ਨਹੀਂ ਕਰਦਾ,
ਤੁਹਾਡੀ ਤਰੱਕੀ, ਉਹ ਜਿਹੜੀ ਬਿਲਡਿੰਗਾਂ ਵਾਲੀ ਤਰੱਕੀ ਆ, ਉਹ ਅੱਧ ਅਧੂਰੀ ਆ। ਸੋ ਸਾਡੀ ਗੌਰਮੈਂਟ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਨਹੀਂ ਤੇ ਜਿਹੜੀਆਂ ਪੱਥਰਾਂ ਦੀਆਂ ਬਿਲਡਿੰਗਾਂ ਜਿੰਨੀਆਂ ਮਰਜ਼ੀ ਛੱਤ ਲਓ, ਉਹ ਫਿਰ ਜਿਵੇਂ ਆਂਦੇ ਹੁੰਦੇ ਨਾ ਪੰਜਾਬੀ 'ਚ ਇੱਕ ਮੁਹਾਵਰਾ, ਚੋਪੜਿਆ ਮੂੰਹ ਢਿੱਡ ਖਾਲੀ। ਮੂੰਹ ਚੋਪੜੇ ਦਾ ਕੀ ਕਰਨਾ ਜਦੋਂ ਤੁਹਾਡਾ ਢਿੱਡ ਖਾਲੀ ਹੈ। ਸੋ ਇਸ ਮਾਮਲੇ ਦੇ ਵਿੱਚ ਸੋਚਣ ਦੀ ਜ਼ਰੂਰਤ ਹੈ, ਸਮਝਣ ਦੀ ਜ਼ਰੂਰਤ ਹੈ, ਔਰ ਕੰਮ ਕਰਨ ਦੀ ਜ਼ਰੂਰਤ ਆ। ਔਰ ਇਸ ਇੰਡੈਕਸ ਦੇ ਵਿੱਚ ਜਿਹੜੀ ਸਭ ਤੋਂ ਸ਼ਰਮਨਾਕ ਗੱਲ ਸਾਡੇ ਲਈ ਦੱਸੀ ਗਈ ਆ, ਉਹ ਇਹ ਦੱਸੀ ਗਈ ਆ ਕਿ ਜੇ ਤੁਸੀਂ ਅੱਜ ਪੂਰੀ ਸ਼ਿੱਦਤ ਦੇ ਨਾਲ ਇਸ ਮੁਤਲਕ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਘੱਟੋ ਘੱਟ ਤੁਹਾਨੂੰ 100 ਸਾਲ ਹੋਰ ਲੱਗਣਗੇ ਕਿ ਤੁਸੀਂ ਇਸ ਜੈਂਡਰ ਵਿਤਕਰੇ ਨੂੰ ਖਤਮ ਕਰ ਸਕੋ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਪੰਜਾਬ ਦੇ ਇੱਕ ਨੇਤਾ ਨੇ ਮੋਦੀ ਨੂੰ ਨੋਟਿਸ ਭੇਜਿਆ। ਦੇਖੋ, ਮੋਦੀ ਨੂੰ ਘੇਰ ਲਿਆ ਇੱਕ ਪੰਜਾਬੀ ਨੇ। ਇਹ ਪੰਜਾਬੀ ਹੈਗਾ ਜਸਵਿੰਦਰ ਸਿੰਘ ਸਿੱਖਾਂ ਵਾਲਾ। ਉਹਨੇ ਪ੍ਰਧਾਨ ਮੰਤਰੀ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ। ਨੋਟਿਸ ਦੇ ਵਿੱਚ ਉਹਨੇ ਪ੍ਰਧਾਨ ਮੰਤਰੀ ਨੂੰ ਆਖਿਆ ਕਿ ਆਪਣੀ ਪਤਨੀ ਜਸ਼ੋਦਾਬੇਨ ਨੂੰ ਜਾਂ ਤੇ ਫਿਰ ਤਲਾਕ ਦਿਓ ਤੇ ਜਾਂ ਉਹਨੂੰ ਨਾਲ ਰੱਖੋ, ਵਿੱਚ ਵਿਚਾਲੇ ਕਾਹਤੋਂ ਲਟਕਾਇਆ ਵਿਚਾਰੀ ਨੂੰ। ਹੁਣ ਇਹ ਜਿਹੜੇ ਸਿੱਖਾਂ ਵਾਲੀ ਸਾਹਿਬ ਆ, ਇਹ ਵੈਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਆ, ਯਾਨੀ ਕਾਂਗਰਸ ਦੇ ਤਰਜਮਾਨ ਆ। ਵੈਸੇ ਇਹਨਾਂ ਨੂੰ ਬੋਲਦੇ ਤੇ ਘੱਟ ਹੀ ਵੇਖਿਆ ਗਿਆ, ਪਰ ਅੱਜ ਜੋ ਇਹਨਾਂ ਨੇ ਕੱਛ ਚੋਂ ਮੂੰਗਲੀ ਕੱਢੀ ਆ, ਉਹ ਚਰਚਾ ਦਾ ਵਿਸ਼ਾ ਬਣ ਗਈ ਆ। ਕਿਉਂਕਿ ਇਹੋ ਜਿਹੀ ਕਾਢ ਤੇ ਮੇਰੇ ਖਿਆਲ ਦੇ ਨਾਲ ਵੱਡੇ ਵੱਡੇ ਲੀਡਰਾਂ ਨੂੰ ਨਹੀਂ ਸੁਝੀ ਹੋਣੀ ਕਿ ਇਸ ਮੁੱਦੇ ਤੇ ਵੀ ਮੋਦੀ ਸਾਹਿਬ ਘਿਰ ਸਕਦੇ ਆ। ਇੱਕ ਛੋਟੇ ਜਿਹੇ ਲੀਡਰ ਨੇ ਮੋਦੀ ਨੂੰ ਘੇਰਾ ਪਾ ਲਿਆ ਤੇ ਨਾਲ ਉਹਨੇ ਇਹ ਗੱਲ ਕਹੀ ਆ, ਉਹ ਕਹਿੰਦਾ ਕਿ ਖਹਿੜਾ ਨਹੀਂ ਮੈਂ ਛੱਡਣਾ, ਕੇਸ ਮੈਨੂੰ ਜਿੱਥੋਂ ਤੱਕ ਮਰਜ਼ੀ ਲਿਜਾਣਾ ਪਵੇ, ਮੋਦੀ ਸਾਹਿਬ ਤੋਂ ਮੈਂ ਫੈਸਲਾ ਕਰਾ ਕੇ ਰੱਖਣਾ ਹੈ ਕਿ ਭਾਈ ਤੁਸੀਂ ਆਪਣੀ ਪਤਨੀ ਨੂੰ ਤਲਾਕ ਦੇਣਾ ਹੈ ਕਿ ਉਹਨੂੰ ਨਾਲ ਰੱਖਣਾ। ਇਹ ਹੁਣ ਨੋਟਿਸ ਕੱਢ ਦਿੱਤਾ ਇਹਨਾਂ ਨੇ, ਅੱਗੋਂ ਵੇਖੋ ਕੀ ਬਣਦਾ। ਪਰ ਜਿੱਥੋਂ ਤੱਕ ਮੋਦੀ ਦੀ ਇਸ ਗ੍ਰਹਿਸਥੀ ਜੀਵਨ ਦੀ ਕਹਾਣੀ ਦਾ ਸਵਾਲ ਆ, ਇਹ ਬੜੀ ਦਿਲਚਸਪ ਆ। ਦੇਖੋ, ਜਿੰਨਾ ਚਿਰ ਪ੍ਰਧਾਨ ਮੰਤਰੀ ਵਿਧਾਨ ਸਭਾ ਚੋਂ ਲੜਦਾ ਰਿਹਾ, ਹਮੇਸ਼ਾ ਜਿਹੜਾ ਇਹਦਾ ਮੈਰਿਡ ਖਾਨਾ ਸੀਗਾ ਫਾਰਮ ਵਾਲਾ, ਹਲਫਨਾਮੇ ਵਾਲਾ, ਉਹ ਇਹ ਖਾਲੀ ਛੱਡਦਾ ਰਿਹਾ ਜੀ, ਬਿਲਕੁਲ ਖਾਲੀ ਛੱਡ ਦਿੰਦਾ ਸੀਗਾ। ਕਿਸੇ ਨੇ ਕਦੇ ਕੋਸ਼ਿਸ਼ ਵੀ ਨਹੀਂ ਕੀਤੀ ਕਿ 2 ਅੱਖਰ ਇਹਦੇ ਵਿੱਚ ਵੀ ਲਿਖ ਦਿਓ ਜੀ, ਤੁਹਾਡੀ ਜਿਹੜੀ ਗ੍ਰਹਿਸਥੀ ਜੀਵਨ ਦੀ ਕਹਾਣੀ ਆ ਉਹ 2 ਅੱਖਰਾਂ 'ਚ ਸਮੇਟ ਦਿਓ। ਕਦੀ ਕਿਸੇ ਨੇ ਨਾ ਮੰਗ ਕੀਤੀ ਆ ਤੇ ਨਾ ਹੀ ਮੋਦੀ ਸਾਹਿਬ ਨੇ ਆਪਣੇ ਪੱਧਰ ਤੇ ਉਹ ਕੋਸ਼ਿਸ਼ ਕੀਤੀ ਆ। ਹੁਣ ਜਦੋਂ ਇਹਨਾਂ ਨੇ ਲੋਕ ਸਭਾ ਦਾ ਇਲੈਕਸ਼ਨ ਲੜਿਆ, ਪ੍ਰਧਾਨ ਮੰਤਰੀ ਜੋ ਬਣਨਾ ਸੀਗਾ, ਤਾਂ ਉਸ ਸਮੇਂ ਇਹਨਾਂ ਨੇ ਉਹ ਜਿਹੜਾ ਮੈਰਿਜ ਵਾਲਾ ਖਾਨਾ ਸੀਗਾ, ਉਸ ਖਾਨੇ ਨੂੰ ਥੋੜਾ ਜਿਹਾ ਪੂਰਿਆ। ਇਹਨਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ ਦਾ ਉਹਦੇ 'ਚ ਜ਼ਿਕਰ ਕੀਤਾ ਜੀ, ਔਰ ਇਹ ਨਹੀਂ ਦੱਸਿਆ, ਜਿਹੜੇ ਅਸਾਸੇ ਦੱਸਦੇ ਹੁੰਦੇ ਆ, ਜਾਇਦਾਦੀ ਅਸਾਸੇ, ਮਾਈਕ ਅਸਾਸੇ, ਕਿ ਕਿੰਨੇ ਪੈਸੇ ਕਿਹਦੇ ਕੋਲ ਆ, ਪਤਨੀ ਕੋਲ ਕਿੰਨੇ ਆ, ਪਤੀ ਕੋਲ ਕਿੰਨੇ ਆ। ਤਾਂ ਜਦੋਂ ਉਹ ਦੱਸਣ ਦੀ ਵਾਰੀ ਆਈ, ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹਦੇ ਕੋਲ ਕੀ ਆ ਮੈਨੂੰ ਕੋਈ ਪਤਾ ਨਹੀਂ ਹੈ। ਯਾਨੀ ਆਪਣੀ ਪਤਨੀ ਦੀ ਪ੍ਰਾਪਰਟੀ ਬਾਰੇ ਪ੍ਰਧਾਨ ਮੰਤਰੀ ਸਾਹਿਬ ਨੂੰ ਕੁਛ ਵੀ ਨਹੀਂ ਪਤਾ। ਹੁਣ ਇਹ ਇੱਕ ਇਹੋ ਜਿਹਾ ਮੁੱਦਾ ਜਿਸ ਮੁੱਦੇ ਤੇ ਪ੍ਰਧਾਨ ਮੰਤਰੀ ਆ ਕੇ ਘਿਰ ਜਾਂਦੇ ਆ। ਦੇਖੋ, 3 ਤਲਾਕ ਦੇ ਮੁੱਦੇ ਦੀ ਜਿਹੜੀ ਲੜਾਈ ਲੜੀ ਗਈ ਸੀਗੀ, ਉਹ ਲੜਾਈ ਇਸੇ ਲਿਹਾਜ਼ ਤੇ ਲੜੀ ਗਈ ਸੀਗੀ ਕਿ ਜੀ ਦੇਖੋ, ਅਸੀਂ ਔਰਤਾਂ ਨੂੰ ਬਰਾਬਰਤਾ ਦੇਣੀ ਆ। ਔਰਤਾਂ ਦੇ ਨਾਲ ਮਾਨਸਿਕ ਅਤਿਆਚਾਰ ਹੁੰਦਾ, ਔਰਤਾਂ ਦੇ ਨਾਲ ਸਮਾਜਿਕ ਅਤਿਆਚਾਰ ਹੁੰਦਾ ਜੀ। ਬਾਅਦ ਦੇ ਵਿੱਚ ਠੀਕ ਆ ਕਿ ਉਹ ਲੜਾਈ ਹੈ ਜਿਹੜੀ ਔਰਤਾਂ ਨੇ ਕਾਨੂੰਨੀ ਰਸਤੇ ਤੋਂ ਲੰਘ ਕੇ ਜਿੱਤੀ ਵੀ ਹੈ, ਜਿੱਤ ਵੀ ਪ੍ਰਾਪਤ ਕੀਤੀ ਹੈ ਉਹਦੇ 'ਚ। ਪਰ ਜਦੋਂ ਇਹ ਗੱਲਾਂ ਪ੍ਰਧਾਨ ਮੰਤਰੀ ਕਰਦਾ ਤੇ ਤਾੜੀ ਮਾਰ ਮਾਰ ਕੇ ਕਰਦਾ ਕਿ ਅਸੀਂ ਔਰਤਾਂ ਨੂੰ ਬਰਾਬਰਤਾ ਦੇ ਦਿੱਤੀ, ਅਸੀਂ ਔਰਤਾਂ ਨੂੰ ਹੱਕ ਦੇ ਦਿੱਤੇ ਆ, ਤੇ ਫਿਰ ਉਦੋਂ ਪ੍ਰਧਾਨ ਮੰਤਰੀ ਨੂੰ ਆਪਣੀ ਕੰਡ ਪਿੱਛੇ ਵੀ ਵੇਖਣ ਦੀ ਜ਼ਰੂਰਤ ਆ। ਪੰਜਾਬੀ ਦਾ ਮੁਹਾਵਰਾ ਨਾ ਕਿ ਹੋਰਾਂ ਨੂੰ ਦਿੰਦੇ ਫਿਰਨਾ ਬ੍ਰਹਮ ਗਿਆਨ ਤੇ ਆਪ ਹੋਏ ਰਹਿਣਾ ਪੱਥਰ ਪ੍ਰਾਨ। ਤੁਸੀਂ ਦੂਜਿਆਂ ਨੂੰ ਬ੍ਰਹਮ ਗਿਆਨ ਵੰਡਦੇ ਫਿਰਦੇ ਹੋ ਤੇ ਆਪ ਪੱਥਰ ਪ੍ਰਾਨ ਹੋ। ਦੇਖੋ, ਤੁਹਾਨੂੰ ਕਿਸੇ ਦੀ ਜ਼ਿੰਦਗੀ ਅੱਧ ਵਿਚਾਲੇ ਲਟਕਾਉਣ ਦਾ ਕੋਈ ਹੱਕ ਨਹੀਂ ਹੈ। ਜਾਂ ਤੇ ਆਰ ਕਰ ਦਿਓ ਜਾਂ ਪਾਰ ਕਰ ਦਿਓ, ਠੀਕ ਹੈ। ਜੇ ਨਹੀਂ ਨਿਭਦੀ ਤਾਂ ਡਾਈਵੋਰਸ ਦੇ ਦਿਓ। ਹੁਣ ਪਿੱਛੇ ਜੇ ਤੇ ਇਹ ਵੀ ਕਹਾਣੀ ਸੁਣਨ ਨੂੰ ਮਿਲੀ ਸੀ ਕਿ ਜਿਹੜੀ ਮਾਈ ਜਸ਼ੋਦਾਬੇਨ ਆ, ਉਹਨੇ ਪਾਸਪੋਰਟ ਬਣਾਉਣਾ ਸੀਗਾ ਤੇ ਉੱਥੇ ਵੀ ਰਫੜ ਪੈ ਗਿਆ। ਪ੍ਰਧਾਨ ਮੰਤਰੀ ਸਾਹਿਬ ਤੇ ਹਾਮੀ ਚਾਹੀਦੀ ਸੀ, ਉਹ ਵੀ ਨਹੀਂ ਮਿਲੀ। ਦੱਸਦੇ ਆ ਕਿ ਉਹ ਮਾਈ ਨੇ ਸੈਰ ਨੂੰ ਜਾਣਾ ਸੀਗਾ, ਉਹ ਸੈਰ ਤੋਂ ਵੀ ਰਹਿ ਗਈ। ਆਪ ਪ੍ਰਧਾਨ ਮੰਤਰੀ ਨੇ ਕੋਈ ਦੇਸ਼ ਛੱਡਿਆ ਹੀ ਨਹੀਂਗਾ ਜਿੱਥੇ ਸੈਰ ਕਰਕੇ ਨਾ ਆਇਆ ਹੋਵੇ। ਹੁਣ ਇੱਕ ਚੀਜ਼ ਹੋਰ ਆ ਕਿ ਦੇਖੋ, ਇਹਨਾਂ ਨੇ ਮੁਸਲਮਾਨਾਂ ਦੇ 3 ਤਲਾਕ ਦੇ ਮੁੱਦੇ ਨੂੰ ਬਹੁਤ ਸ਼ਿੱਦਤ ਦੇ ਨਾਲ ਚੁੱਕਿਆ, ਬਹੁਤ ਵੱਡਾ ਮੁੱਦਾ ਬਣਾ ਕੇ ਪੇਸ਼ ਕੀਤਾ।
ਚਲੋ ਉਹ ਜ਼ਰੂਰਤ ਵੀ ਸੀ, ਸਮੇਂ ਦੀ ਮੰਗ ਵੀ ਸੀਗੀ, ਪਰ ਆਪ ਇਹ ਕਿੱਥੇ ਖਲੋਤੇ ਆ। ਦੇਖੋ ਕੱਲਾ ਪ੍ਰਧਾਨ ਮੰਤਰੀ ਨੇ ਇਹ ਤੇ ਚਲੋ ਨੋਟਸ ਨਿਕਲਿਆ, ਆਪਾਂ ਗੱਲ ਕਰ ਲਈ ਆ। ਸਾਡੇ ਇੱਥੇ ਪੂਰੇ ਭਾਰਤ ਦੇ ਵਿੱਚ 18 ਲੱਖ ਔਰਤਾਂ ਇਹੋ ਜਿਹੀਆਂ ਜਿਹੜੀਆਂ ਨਾ ਤੇ ਵਿਆਹਿਆਂ ਚੋਂ ਆ ਤੇ ਨਾ ਉਹ ਛੁੱਟੜਾਂ ਚੋਂ ਆ, ਜਿਹੜੀਆਂ ਅੱਧ ਵਿਚਾਲੇ ਆ। ਉਹਨਾਂ ਦੇ ਵਿੱਚੋਂ ਮਾਈ ਯਸ਼ੋਦਾ ਬੈਨ ਵੀ ਇੱਕ ਆ ਗਈ, ਪ੍ਰਧਾਨ ਮੰਤਰੀ ਦੇ ਘਰੋਂ ਵੀ ਇੱਕ ਆ ਗਈ। 18 ਲੱਖ ਕੌਣ ਆ? ਉਹ 18 ਲੱਖ ਹਿੰਦੂ ਔਰਤਾਂ ਨੇ। ਇਹ ਕਹਿੰਦੇ ਆ 3 ਤਲਾਕ ਦੇ ਮੁੱਦੇ ਤੇ ਅਸੀਂ ਔਰਤਾਂ ਨਾਲ ਨਿਆਂ ਕਰਨਾ ਹੈ, ਤੇ ਤੁਸੀਂ ਜਿਹੜੀਆਂ ਆਪਣੇ ਧਰਮ ਦੀਆਂ ਔਰਤਾਂ ਉਹਨਾਂ ਦੇ ਨਾਲ ਅਨਿਆਂ ਕਰਦੇ ਪਏ ਹੋ। 3-4 ਲੱਖ ਮੁਸਲਮਾਨਾਂ ਚੋਂ ਔਰਤਾਂ ਨੇ, 80-90 ਹਜ਼ਾਰ ਸਾਈਆਂ ਚੋਂ ਨੇ, ਬਾਕੀ ਜਿਹੜੇ ਸਾਰੇ ਅਦਰ ਰਿਲੀਜੀਅਸ ਆ ਉਹਨਾਂ 'ਚ ਵੀ 80-90 ਹਜ਼ਾਰ ਹੋਣਗੀਆਂ। ਸੋ ਏਡੇ ਵੱਡੇ ਪੱਧਰ ਤੇ ਉਹ ਔਰਤਾਂ ਹੈ ਜਿਹੜੀਆਂ ਨਾ ਗਾਂਹ ਜੋਗੀਆਂ ਨਾ ਪਿਛਾਂ ਜੋਗੀਆਂ। ਸੋ ਪ੍ਰਧਾਨ ਮੰਤਰੀ ਇਸ ਨੋਟਿਸ ਦਾ ਜਵਾਬ ਦੇਣ ਜਾਂ ਨਾ ਦੇਣ, ਪਰ ਆਹ ਜਿਹੜੀਆਂ ਲੱਖਾਂ ਔਰਤਾਂ ਵਿਲਕਦੀਆਂ ਪਈਆਂ, ਇਹਨਾਂ ਦੇ ਬਾਰੇ ਜ਼ਰੂਰ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਜੇ ਕਿਤੇ ਸਮਾਂ ਮਿਲੇ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲਬਾਤ ਜਿਹੜੀ ਕਰਦੇ ਹਾਂ ਵੀ ਬੱਚੀ ਬਲਾਤਕਾਰ ਮਾਮਲੇ ਦੇ ਵਿੱਚ ਦੋਵੇਂ ਮਾਮਿਆਂ ਨੂੰ ਮੌਤ ਤੱਕ ਕੈਦ ਦੀ ਸਜ਼ਾ। ਦੇਖੋ ਆਂਦੇ ਹੁੰਦੇ ਆ ਕਿ ਕੁੱਤਿਆਂ ਦੇ ਲੱਕਿਆਂ ਦਰਿਆ ਪਲੀਤ ਨਹੀਂ ਹੁੰਦੇ, ਪਰ ਬੰਦੇ ਦੀ ਨੀਤ ਦੀ ਮੈਲ ਨਾਲ ਹੀ ਰਿਸ਼ਤੇ ਰਾਖ ਹੋ ਜਾਂਦੇ ਆ। ਸਹੀ ਗੱਲ। ਇਹ ਜਿਹੜੀ ਵਾਰਦਾਤ ਵਾਪਰੀ ਸੀਗੀ ਨਾ, ਇਹ ਚੰਡੀਗੜ੍ਹ ਦੇ ਵਿੱਚ ਵਾਪਰੀ ਸੀ। ਤੁਹਾਨੂੰ ਪਤਾ ਹੀ ਹੋਣਾ ਕਿ ਇਸ ਬੱਚੀ ਦਾ ਮਾਮਲਾ ਸੁਪਰੀਮ ਕੋਰਟ ਤੱਕ ਅੱਪੜ ਗਿਆ ਸੀ, ਕਿਉਂਕਿ 10 ਸਾਲ ਦੀ ਬੱਚੀ ਗਰਭਵਤੀ ਹੋ ਗਈ ਸੀ ਔਰ ਸਮਾਂ ਜਿਹੜਾ ਸੀਗਾ ਉਹਦੇ ਗਰਭ ਦਾ ਉਹ 6 ਮਹੀਨਿਆਂ ਤੋਂ ਟੱਪ ਗਿਆ ਸੀ। ਹਾਈ ਕੋਰਟ ਨੇ ਕਹਿਤਾ ਸੀਗਾ ਕਿ ਇਹਦਾ ਗਰਭਪਾਤ ਨਹੀਂ ਹੋ ਸਕਦਾ। ਫਿਰ ਮਾਮਲਾ ਸੁਪਰੀਮ ਕੋਰਟ 'ਚ ਗਿਆ। ਸੁਪਰੀਮ ਕੋਰਟ ਨੇ ਫਿਰ ਵਾਪਸ ਡਾਕਟਰਾਂ ਦੇ ਪੈਨਲ ਕੋਲ ਭੇਜਿਆ ਕਿ ਦੇਖੋ ਜੇ ਕੋਈ ਹੱਲ ਹੋ ਸਕਦਾ, ਕਿਉਂਕਿ ਬੱਚੀ ਦੀ ਜ਼ਿੰਦਗੀ ਦਾ ਸਵਾਲ ਆ, ਪਰ ਇਹਦੀ ਜ਼ਿੰਦਗੀ ਨਾਲ ਖੇਡਿਆ ਨਹੀਂ ਜਾ ਸਕਦਾ। ਉਦੋਂ ਬਾਅਦ ਫਿਰ ਡਾਕਟਰਾਂ ਨੇ ਕਿਹਾ ਸੀਗਾ ਕਿ ਨਹੀਂ, ਹੋਰ ਕੋਈ ਚਾਰਾ ਨਹੀਂ, ਬੱਚੀ ਨੂੰ ਜਨਮ ਦੇਣਾ ਹੀ ਪਏਗਾ। ਬੱਚੀ ਨੂੰ 2 ਵਾਰੀ ਸ਼ਬਦ ਜੋ ਮੇਰੇ ਮੂੰਹੋਂ ਨਿਕਲੇ ਉਹ ਸਹੀ ਵੀ ਸਾਬਤ ਹੋਇਆ। ਉਸ ਬੱਚੀ ਨੇ ਬੱਚੀ ਨੂੰ ਹੀ ਜਨਮ ਦਿੱਤਾ, ਯਾਨੀ 10 ਸਾਲ ਦੀ ਬੱਚੀ ਮਾਂ ਬਣੀ। ਖੈਰ ਉਸ ਬੱਚੀ ਦੀ ਇੱਕ ਤੇ ਇਹ ਦੁਖਦ ਕਹਾਣੀ ਹੈ, ਦੂਸਰੀ ਇਹ ਆ ਕਿ ਜਿਨ੍ਹਾਂ ਦੇ ਹੱਥੋਂ ਉਹ ਲੁੱਟੀ ਪੁੱਟੀ ਗਈ ਉਹ ਕੋਈ ਬਗਾਨੇ ਨਹੀਂ ਸਨ, ਉਹਦੇ ਆਪਣੇ ਹੀ ਸੀਗੇ। ਅਸੀਂ ਛੋਟੇ ਛੋਟੇ ਹੁੰਦੇ ਸੁਣਦੇ ਹੁੰਦੇ ਸਾਂ ਕਿ ਮਾਮਾ ਜਿਹੜਾ ਹੁੰਦਾ ਨਾ, ਇਹ ਮਾਮਾ ਦਾ ਸ਼ਬਦ ਹੈ ਜਿਹੜਾ ਉਹ 2 ਵਾਰੀ ਮਾਂ ਤੋਂ ਬਣਿਆ। 2 ਵਾਰੀ ਅਸੀਂ ਮਾਂ ਕਹੀਏ ਤਾਂ ਇੱਕ ਮਾਮਾ ਬਣਦਾ। ਇੱਥੇ ਉਹ ਕਲਯੁਗੀ ਮਾਮਾ ਬਣ ਗਿਆ। ਔਰ ਕਮਾਲ ਦੀ ਗੱਲ ਤੇ ਇਹ ਹੋਈ ਕਿ ਪਹਿਲਾਂ ਇੱਕ ਮਾਮੇ ਨੂੰ ਫੜਿਆ ਗਿਆ ਇਹਦੇ ਨਾਲ ਰੇਪ ਕਰਨ ਦੇ ਦੋਸ਼ ਹੇਠ, ਕਿਉਂਕਿ ਕੁੜੀ ਦੀ ਕਾਉਂਸਲਿੰਗ ਕਰਵਾਈ ਗਈ, ਕੁੜੀ ਤੋਂ ਪੁੱਛਿਆ ਗਿਆ ਪਿਆਰ ਨਾਲ ਦੁਲਾਰ ਨਾਲ ਕਿ ਕੌਣ ਆਊ ਪਾਪੀ, ਉਹਨੇ ਨਾਂ ਲਿਆ ਆਪਣੇ ਮਾਮੇ ਦਾ, ਉਹਨੂੰ ਫੜ ਲਿਆ ਗਿਆ। ਬਾਅਦ ਦੇ ਵਿੱਚ ਜਦੋਂ ਉਹਦਾ DNA ਟੈਸਟ ਕੀਤਾ ਗਿਆ ਤਾਂ ਉਹ DNA ਉਹਦਾ ਮੈਚ ਨਹੀਂ ਕੀਤਾ। ਫਿਰ ਹੋਇਆ ਕਿ ਜਿਹੜਾ ਦੂਸਰਾ ਮਾਮਾ ਸੀ ਉਹਦਾ ਸੈਂਪਲ ਲਿਆ ਗਿਆ ਤਾਂ ਉਹਦਾ DNA ਮੈਚ ਕਰ ਗਿਆ। ਫਿਰ ਉਹਨੂੰ ਵੀ ਅਰੈਸਟ ਕਰ ਲਿਆ ਗਿਆ, ਕਿਉਂਕਿ ਜਿਹੜਾ ਬੱਚੇ ਦਾ DNA ਸੀ ਉਹਦੇ ਨਾਲ ਮੈਚ ਕਰਦਾ ਸੀ ਉਹਦਾ, ਜਦ ਕਿ ਜਿਹੜਾ ਪਹਿਲਾਂ ਫੜਿਆ ਗਿਆ ਸੀ ਉਹਦੇ ਨਾਲ ਉਹਦਾ DNA ਮੈਚ ਨਹੀਂ ਸੀ ਕਰਦਾ। ਪਰ ਬੱਚੀ ਕਹਿੰਦੀ ਹੈ ਕਿ ਵੱਡੇ ਨੇ ਵੀ ਕੀਤਾ ਇੱਕੋ ਕਰਮ, ਛੋਟੇ ਨੇ ਵੀ ਕੀਤਾ ਇੱਕੋ ਕਰਮ, ਯਾਨੀ ਦੋਨਾਂ ਨੇ ਰਲ ਕੇ ਇੱਕੋ ਕਰਮ ਕੀਤਾ, ਕਦੇ ਉਹ ਕਦੇ ਉਹ। ਬਾਅਦ ਦੇ ਵਿੱਚ ਕੋਰਟ 'ਚ ਇਹ ਕੇਸ ਸ਼ੁਰੂ ਹੋਇਆ। ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਸ ਕੋਰਟ ਕੇਸ ਨੂੰ ਜਲਦੀ ਤੋਂ ਜਲਦੀ ਤੱਕ ਫਟਾਫਟ ਅੰਜਾਮ ਤੱਕ ਲੈ ਕੇ ਜਾਣਾ। ਤਾਂ ਫਿਰ ਇਸ ਅਦਾਲਤ ਨੇ ਫਟਾਫਟ ਇਸ ਕੇਸ ਦੀ ਸੁਣਵਾਈ ਕੀਤੀ। ਮਹਿਜ਼ 2 ਮਹੀਨਿਆਂ 'ਚ 60 ਦਿਨ ਪੂਰੇ ਹੋਣ ਤੋਂ ਬਾਅਦ ਇੱਕ ਦਿਨ ਉੱਤੇ ਲੱਗਾ, 61ਵੇਂ ਦਿਨ ਇਸ ਕੇਸ ਦਾ ਫੈਸਲਾ ਆ ਗਿਆ। ਦੋਹਾਂ ਹੀ ਮਾਮਿਆਂ ਨੂੰ ਅਦਾਲਤ ਨੇ ਆਖਰੀ ਦਮ ਤੱਕ ਜੇਲ੍ਹ 'ਚ ਰੱਖਣ ਦੀ ਸਖਤ ਸਜ਼ਾ ਸੁਣਾਈ ਹੈ। ਮਤਲਬ ਕਿ ਜਦੋਂ ਤੱਕ ਉਹਨਾਂ ਦੀ ਜ਼ਿੰਦਗੀ ਹੈ, ਜਦੋਂ ਤੱਕ ਸਾਹ ਚੱਲਦੇ ਆ, ਉਦੋਂ ਤੱਕ ਉਹ ਬੰਦੇ ਜੇਲ੍ਹ ਦੇ ਵਿੱਚ ਰਹਿਣਗੇ। ਫਿਰ ਉਹਨਾਂ ਨੂੰ ਸਜ਼ਾ ਮਿਲ ਗਈ ਆ। ਹਾਲਾਂਕਿ ਉਹਨਾਂ ਦੇ ਵਕੀਲ ਕਹਿੰਦੇ ਆ ਕਿ ਇਹ ਬੰਦੇ ਨਿਰਦੋਸ਼ ਆ। ਉਹ ਵੀ ਅੱਜ ਬਹੁਤ ਰੋਏ ਪਿੱਟੇ ਆ ਅਦਾਲਤ ਦੇ ਵਿੱਚ ਜਦੋਂ ਸਜ਼ਾ ਸੁਣਾਈ ਜਾ ਰਹੀ ਸੀਗੀ, ਪਰ ਕਾਨੂੰਨ ਨੇ ਉਹਨਾਂ ਨੂੰ ਦੋਸ਼ੀ ਠਹਿਰਾ ਦਿੱਤਾ। ਅਸੀਂ ਉਸ ਮਾਮਲੇ ਤੇ ਬਹੁਤਾ ਕਿੰਤੂ ਪਰੰਤੂ ਨਹੀਂ ਕਰ ਸਕਦੇ। ਪਰ ਦੇਖੋ ਉਹਨਾਂ ਨੂੰ ਸਜ਼ਾ ਮਿਲ ਵੀ ਗਈ ਆ, ਪਰ ਜਿਹੜੀ ਸਜ਼ਾ ਉਸ ਬੱਚੀ ਨੂੰ ਮਿਲੀ ਆ ਉਹਦੇ ਮੁਕਾਬਲੇ ਤੇ ਸਜ਼ਾ ਕੁਛ ਵੀ ਨਹੀਂ ਹੈ। 10 ਸਾਲ ਦੀ ਉਮਰ 'ਚ ਮਾਂ ਬਣ ਜਾਣਾ ਔਰ ਫਿਰ ਸਾਰੀ ਜ਼ਿੰਦਗੀ ਦਾ ਦਰਦ ਹੈ ਜਿਹੜਾ ਉਹ ਪੰਡ 'ਚ ਲਪੇਟ ਕੇ ਸਿਰ ਤੇ ਚੁੱਕੀ ਫਿਰਨਾ ਸਾਰੀ ਜ਼ਿੰਦਗੀ। ਇਹ ਬਹੁਤ ਵੱਡੀ ਸਜ਼ਾ, ਬਹੁਤ ਵੱਡੀ ਸਜ਼ਾ ਹੈ। ਪਰ ਇਸ ਤੋਂ ਵੀ ਵੱਡੀ ਸਜ਼ਾ ਕਿ ਜਿਹੜੀ ਸਜ਼ਾ ਉਹਨੂੰ ਬਿਨਾਂ ਦੋਸ਼ ਤੋਂ ਮਿਲੀ ਹੈ, ਉਹ ਸਜ਼ਾ ਕਿਸੇ ਬਗਾਨੇ ਹੱਥੋਂ ਨਹੀਂ, ਉਹਦੇ ਆਪਣੇ ਹੱਥੋਂ ਮਿਲੀ ਆ। ਬਾਹਰੋਂ ਕੋਈ ਤੁਹਾਨੂੰ ਕੁੱਟੇ,
ਬਾਹਰੋਂ ਤੁਹਾਨੂੰ ਕੋਈ ਲੁੱਟੇ, ਉਦੋਂ ਤੁਸੀਂ ਭੱਜ ਕੇ ਘਰ ਚ ਆ ਵੜਦੇ ਹੋ। ਘਰ ਦੀ ਸ਼ਰਨ ਬਹੁਤ ਵੱਡੀ ਸ਼ਰਨ ਹੁੰਦੀ ਆ ਕਿ ਹੁਣ ਅਸੀਂ ਇੱਥੇ ਸੇਫ ਆ, ਇੱਥੇ ਅਸੀਂ ਸੁਰੱਖਿਅਤ ਆ। ਪਰ ਜੇ ਤੁਸੀਂ ਘਰ ਚੋਂ ਹੀ ਲੁੱਟੇ ਜਾਓ, ਘਰ ਚੋਂ ਕੁੱਟੇ ਜਾਓ, ਤੇ ਫਿਰ ਕਿੱਧਰ ਚਲੇ ਜਾਓਗੇ? ਇਹ ਰਿਸ਼ਤਿਆਂ ਦੇ ਹੱਥੋਂ ਇੱਕ ਬੱਚੀ ਦੀ ਲੁੱਟੀ ਜਾਣ ਦੀ ਕਹਾਣੀ ਹੈ। ਔਰ ਰਿਸ਼ਤੇ ਵੀ ਦੇਖੋ, ਮੈਂ ਤੇ ਕਹੂੰਗਾ ਕਿ ਤਨਹਾਈ ਬਿਹਤਰ ਹੈ ਐਸੇ ਰਿਸ਼ਤੋਂ ਸੇ। ਅਖੀਰ ਤੇ ਅਸੀਂ ਇਹੋ ਹੀ ਕਵਾਂਗੇ ਕਿ ਜੇ ਇਹ ਰਿਸ਼ਤੇ ਆ ਤਾਂ ਫਿਰ ਬੰਦਾ ਇਹੋ ਜਿਹੇ ਰਿਸ਼ਤਿਆਂ ਨਾਲ ਤਨਹਾ ਹੀ ਜਾਂਦਾ ਹੈ। ਬਿਲਕੁਲ ਬਿਲਕੁਲ। ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ ਵੀ ਪ੍ਰਤਾਪ ਸਿੰਘ ਬਾਜਵਾ ਦੇ ਅਸਤੀਫੇ ਦੀ ਖਬਰ ਨੇ ਨਵੇਂ ਚਰਚੇ ਛੇੜਤੇ ਆ। ਦੇਖੋ, ਪ੍ਰਤਾਪ ਸਿੰਘ ਬਾਜਵਾ ਨੇ ਸ਼ਾਂਤ ਪਾਣੀਆਂ 'ਚ ਹਲਚਲ ਮਚਾ ਦਿੱਤੀ ਹੈ। ਇਹਨੇ ਇੰਟਰਵਿਊ ਦਿੱਤੀ ਸੀ ਕੱਲ। ਇੰਟਰਵਿਊ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਇਸ ਸਰਕਾਰ ਤੇ, ਜਿਹੜੀ ਕਿ ਉਹਨਾਂ ਦੀ ਆਪਣੀ ਸਰਕਾਰ ਆ, ਬਹੁਤ ਜ਼ਿਆਦਾ ਇਸ ਸਰਕਾਰ ਤੇ ਉਹਨਾਂ ਨੇ ਨਜ਼ਲਾ ਸੱਟਿਆ ਜੀ। ਉਹਨਾਂ ਨੇ ਸਾਰੀ ਸਰਕਾਰ ਦੀ ਕਾਰਗੁਜ਼ਾਰੀ ਤੇ ਨਾਖੁਸ਼ੀ ਜ਼ਾਹਰ ਕੀਤੀ। ਪੱਤਰਕਾਰ ਨੇ ਪੁੱਛਿਆ ਕਿ ਆਪਣੀ ਸਰਕਾਰ ਨੂੰ ਤੁਸੀਂ ਕਿੰਨੇ ਕੁ ਨੰਬਰ ਦਿੰਦੇ ਜੇ 10 'ਚੋਂ? ਹੁਣ ਜੇ ਤੇ ਬੰਦਾ ਸਰਕਾਰ ਤੋਂ ਖੁਸ਼ ਹੋਵੇ ਤੇ ਹੋਵੇ ਵੀ ਉਸੇ ਪਾਰਟੀ ਦਾ ਹੀ, ਉਹ ਤੇ ਕਹੂਗਾ ਮੈਂ ਤੇ 10 'ਚੋਂ 11 ਦਿੰਦਾ। ਪਰ ਪ੍ਰਤਾਪ ਸਿੰਘ ਬਾਜਵਾ ਨੇ ਹੱਥ ਘੁੱਟ ਲਿਆ, ਕਹਿੰਦਾ ਜੀ ਮੈਂ ਤੇ 4-5 ਨੰਬਰ ਦਿੰਦਾ, ਖਾਸ ਨਹੀਂ। ਹਾਂ ਠੀਕ ਆ ਕਿ ਕਣਕ ਝੋਨਾ ਖਰੀਦਿਆ ਗਿਆ, ਚਲੋ ਠੀਕ ਆ, ਪਰ ਜਿਹੜੇ ਵਾਅਦੇ ਅਸੀਂ ਕੀਤੇ ਸੀਗੇ ਸਾਡੀ ਸਰਕਾਰ ਉਹ ਵਾਅਦੇ ਪੂਰੇ ਕਰਦੀ ਨਹੀਂ ਪਈ। ਉਹਦੀ ਮੁਰਾਦ ਸੀਗੀ ਕਿ ਜਿਹੜੇ ਉਹਨੇ ਹਿੱਕ ਠੋਕ ਕੇ ਦਾਅਵੇ ਕੀਤੇ ਸੀਗੇ ਪ੍ਰਤਾਪ ਸਿੰਘ ਬਾਜਵਾ ਨੇ, ਉਹ ਪੂਰੇ ਨਹੀਂ ਕੀਤੇ ਜਾ ਰਹੇ ਸਰਕਾਰ ਵੱਲੋਂ। ਉਹ ਦਾਅਵੇ ਕਿਹੜੇ ਸੀਗੇ, ਵਾਅਦੇ ਕਿਹੜੇ ਸੀਗੇ? ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਸੀਗਾ ਕਿ ਜਦੋਂ ਅਸੀਂ ਸੱਤਾ 'ਚ ਆ ਗਏ, ਜਦੋਂ ਅਸੀਂ ਪਾਵਰ ਦੇ ਵਿੱਚ ਆ ਗਏ, 1 ਮਹੀਨੇ ਦੇ ਅੰਦਰ ਅੰਦਰ ਅਸੀਂ ਜਥੇਦਾਰ ਤੋਤਾ ਸਿੰਘ ਹੈ ਜਿਹੜਾ, ਉਹ ਵੀ ਪਿੰਜਰੇ 'ਚ ਪਾ ਦੇਣਾ, ਜੇਲ੍ਹ 'ਚ ਖਿਲਾ ਦੇਣਾ। ਬਿਕਰਮਜੀਤ ਸਿੰਘ ਮਜੀਠੀਆ ਜਿਹੜਾ, ਇਹਨੂੰ ਵੀ ਅਸੀਂ ਜੇਲ੍ਹ 'ਚ ਸੁੱਟ ਦੇਣਾ। ਹੋਰ ਵੀ ਕਈ ਨਾਂ ਲਏ ਸਨ ਪ੍ਰਤਾਪ ਸਿੰਘ ਬਾਜਵਾ ਨੇ। ਉਹਨੇ ਆਖਿਆ ਸੀਗਾ ਕਿ ਜੇ ਇਹ ਨਾ ਹੋਇਆ, ਜੇ ਏਦਾਂ ਸੰਭਵ ਨਾ ਹੋਇਆ ਤੇ ਮੈਂ ਅਸਤੀਫਾ ਦੇ ਦੂੰਗਾ। ਹੁਣ ਜਦੋਂ ਪੱਤਰਕਾਰ ਨੇ ਉਸ ਦਾਅਵੇ ਨੂੰ ਯਾਦ ਕਰਵਾਇਆ ਤੇ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਦੇਖੋ ਜੀ, ਮੈਂ ਤੇ ਆਪਣਾ ਅਸਤੀਫਾ ਆਲਰੇਡੀ 3 ਮਹੀਨੇ ਪਹਿਲਾਂ ਹੀ ਰਾਹੁਲ ਗਾਂਧੀ ਨੂੰ ਘੱਲ ਚੁੱਕਾ, ਮੈਂ ਤੇ ਪੇਸ਼ਕਸ਼ ਕਰ ਚੁੱਕਾ। ਰਾਹੁਲ ਗਾਂਧੀ ਨੇ ਮੇਰਾ ਅਸਤੀਫਾ ਲਿਆ ਨਹੀਂ, ਮਨਜ਼ੂਰ ਨਹੀਂ ਕੀਤਾ। ਪਰ ਮੈਂ ਅੱਜ ਵੀ ਇਸ ਗੱਲ ਤੇ ਅੜਿਆ ਪਿਆ ਕਿ ਸਰਕਾਰ ਨੂੰ ਇਹਨਾਂ ਬੰਦਿਆਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਹੁਣ ਇਹ ਗੱਲ ਬਹੁਤ ਵੱਡੀ ਗੱਲ ਆ। ਹੁਣ ਕਾਂਗਰਸ ਵਾਲੇ ਜਿਹੜੇ ਉਹ ਪਰਦਾਪੋਸ਼ੀ ਕਰਦੇ ਪਏ, ਉਹ ਨਹੀਂ ਜੀ ਉਹਨੇ ਤਾਂ ਗੱਲ ਏਦਾਂ ਨਹੀਂ ਕਹੀ, ਏਦਾਂ ਨਹੀਂ ਕਹੀ। ਪਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਨੂੰ ਕੰਡੈਮ ਨਹੀਂ ਕੀਤਾ ਕਿਤੇ ਵੀ ਖੁੱਲ ਕੇ, ਕਿਤੇ ਵੀ ਖੁੱਲ ਕੇ ਉਹਨੇ ਇਸ ਗੱਲ ਨੂੰ ਨਕਾਰਿਆ ਨਹੀਂ ਕਿ ਮੈਂ ਇਹ ਗੱਲ ਨਹੀਂ ਕਹੀ ਟੈਲੀਵਿਜ਼ਨ ਇੰਟਰਵਿਊ ਦੇ ਦੌਰਾਨ। ਯਾਨੀ ਇਹਦਾ ਮਤਲਬ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਉਹ ਇੰਟਰਵਿਊ ਆ, ਉਹ ਇੰਟਰਵਿਊ ਸਹੀ ਆ ਤੇ ਉਹਨੇ ਜਿਹੜੀ ਅਸਤੀਫੇ ਦੀ ਗੱਲ ਕਹੀ ਆ ਉਹ ਉਸ ਗੱਲ ਤੇ ਸਟੈਂਡ ਕਰਦਾ। ਤੇ ਜੇ ਇਹ ਗੱਲ ਸੱਚੀ ਆ ਫਿਰ ਇਹਦਾ ਮਤਲਬ ਆ ਕਿ ਇਹਨਾਂ ਦੇ ਵਿੱਚ ਉਹੀ ਹਲਚਲ ਹੋਣੀ ਸ਼ੁਰੂ ਹੋ ਗਈ ਆ ਜਿਹੜੀ ਹਲਚਲ ਤੋਂ ਲੋਕ ਡਰਦੇ ਸਨ। ਦੇਖੋ, ਪ੍ਰਤਾਪ ਸਿੰਘ ਬਾਜਵਾ ਦਾ ਇੱਕ ਆਪਣਾ ਧੜਾ। ਪ੍ਰਤਾਪ ਸਿੰਘ ਬਾਜਵਾ ਇਸੇ ਕਰਕੇ ਹੀ ਪਹਿਲਾਂ ਕੰਪੇਨ ਦੇ ਵਿੱਚ ਨਹੀਂ ਆਇਆ ਗੁਰਦਾਸਪੁਰ, ਤੇ ਉਹਨਾਂ ਆਪਣਾ ਇਹ ਦਰਦ ਜ਼ਾਹਰ ਵੀ ਕਰ ਦਿੱਤਾ ਜਨਾਬ ਹੋਰਾਂ ਨੇ। ਉਹ ਕਹਿੰਦੇ ਆ ਕਿ ਦੇਖੋ ਜੀ, ਮੇਰੀ ਪਤਨੀ ਨੂੰ ਟਿਕਟ ਦੇਣ ਲਈ ਇਹਨਾਂ ਨੇ ਹਾਂ ਕੀਤੀ ਹੋਈ ਸੀ ਕੈਪਟਨ ਸਾਹਿਬ ਨੇ 2019 ਲਈ, ਪਰ ਰਸਤੇ ਦੇ ਵਿੱਚ ਜਿਮਨੀ ਚੋਣ ਆ ਗਈ ਆ, ਚਲੋ ਜਾਖੜ ਨੂੰ ਟਿਕਟ ਦੇ ਦਿੱਤੀ ਆ, ਹੁਣ 2019 ਚ ਇਹਨਾਂ ਨੂੰ ਵੇਖਣਾ ਚਾਹੀਦਾ। ਮਤਲਬ ਕਿ ਪ੍ਰਤਾਪ ਸਿੰਘ ਬਾਜਵਾ ਉਸ ਟਿਕਟ ਤੇ ਵੀ ਨਾ ਖੁਸ਼ ਹੈ ਜਿਹੜੀ ਜਾਖੜ ਸਾਹਿਬ ਨੂੰ ਦਿੱਤੀ ਗਈ। ਹਾਲਾਂਕਿ ਖੁੱਲ ਕੇ ਨਹੀਂ ਬੋਲੇ, ਪਰ ਇੰਨਾ ਜ਼ਰੂਰ ਸੰਕੇਤ ਜ਼ਰੂਰ ਦੇ ਦਿੱਤਾ ਕਿ ਕਿਤੇ ਨਾ ਕਿਤੇ ਮਨ ਚ ਇਸ ਬਾਬਤ ਵੀ ਕਸਕ ਹੈਗੀ ਆ। ਸੋ ਜਿਵੇਂ ਇਹ ਖਬਰ ਆ ਗਈ, ਹੁਣ ਦੂਜੇ ਤਾਂ ਮਖੌਲ ਵੀ ਕਰਦੇ ਪਏ ਆ। ਮਜੀਠੀਆ ਕਹਿੰਦਾ ਜੀ ਕਿ ਦੇਖੋ ਇਹ ਬਿਲਕੁਲ ਕਹਿੰਦੇ ਕਿ ਖੇਖਣ ਕਰਦੇ ਪਏ ਆ, ਇਹਨਾਂ ਨੇ ਅਸਤੀਫਾ ਕੋਈ ਨਹੀਂ ਦਿੱਤਾ। ਕਹਿੰਦਾ ਜੇ ਅਸਤੀਫਾ ਦੇਣਾ ਹੀ ਆ ਤੇ ਜਾ ਕੇ ਇਹ ਰਾਜ ਸਭਾ ਦੇ ਸਪੀਕਰ ਨੂੰ ਦੇਣ। ਰਾਹੁਲ ਗਾਂਧੀ ਨੂੰ ਅਸਤੀਫਾ ਕਾਹਦਾ? ਕਹਿੰਦੇ ਜੇ ਇਹਨੂੰ ਰਸਤੇ ਦਾ ਨਹੀਂ ਪਤਾ ਮੈਨੂੰ ਅਸਤੀਫਾ ਫੜਾਵੇ, ਮੈਂ ਭੱਜ ਕੇ ਰਾਜ ਸਭਾ ਚ ਫੜਾਉਣਾ। ਇਹ ਕਿਹੜੀ ਗੱਲ ਆ? ਮਜੀਠੀਆ ਕਿਹੜਾ ਕੱਟਿਆ? ਪਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਵੀ ਪੇਸ਼ਕਸ਼ ਕਰ ਦਿੱਤੀ। ਉਹ ਕਹਿੰਦਾ ਜੀ ਏਦਾਂ ਕਰੋ, ਤੁਹਾਡੇ ਕੋਲ ਵੀ 30-40 ਇਹੋ ਜਿਹੇ MLA ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਦਬਾਅ ਪਾਉਂਦੇ ਪਏ ਆ ਕਿ ਮਜੀਠੀਆ ਤੇ ਕਾਰਵਾਈ ਕਰੋ, ਤੇ ਉਹ ਕਾਰਵਾਈ ਕਰਦਾ ਨਹੀਂ ਪਿਆ। 30-40 ਤੁਹਾਡੇ ਕੋਲ ਆ, ਸੁੱਖ ਨਾਲ 20-22 ਅਸੀਂ ਆ, ਤੇ ਤੁਸੀਂ ਇੱਧਰ ਨੂੰ ਆ ਜਾਓ, ਆਪਾਂ ਰਲ ਕੇ ਸਰਕਾਰ ਬਣਾ ਲੈਂਦੇ ਆ, ਤੇ ਫਿਰ ਜਿੱਦਾਂ ਤੁਸੀਂ ਆਖੋਗੇ ਫਿਰ ਉਦਾਂ ਹੀ ਕਰਦੇ ਚੱਲਾਂਗੇ। ਆਪਾਂ ਤੁਹਾਡੀ ਮਰਜ਼ੀ ਨਾਲ ਚੱਲਾਂਗੇ ਤੇ ਆਪਾਂ ਵੱਟ ਕੱਢ ਦਿਆਂਗੇ। ਸੋ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਨਵੀਂ ਪੇਸ਼ਕਸ਼ ਹੋ ਗਈ ਆ। ਉਹਨਾਂ ਤੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀਗੀ, ਦੂਜੇ ਪਾਸਿਓਂ ਸਰਕਾਰ ਬਣਾਉਣ ਦੀ ਪੇਸ਼ਕਸ਼ ਹੋ ਗਈ ਆ। ਵੈਸੇ
ਉਹ ਕਹਿੰਦੇ ਹੁੰਦੇ ਆ ਨਾ ਕਿ ਕਾਂ ਢੋਲ ਨਹੀਂ ਵਜਾ ਸਕਦੇ, ਭੂਤ ਲੰਗਰ ਨਹੀਂ ਲਾ ਸਕਦੇ ਤੇ ਲੀਡਰ ਜ਼ਬਾਨ ਨਹੀਂ ਪਕਾ ਸਕਦੇ। ਲੀਡਰ ਅਸਤੀਫਿਆਂ ਦੀਆਂ ਗੱਲਾਂ ਜੋ ਮਰਜ਼ੀ ਕਰੀ ਜਾਣ, ਜ਼ਬਾਨ ਵੈਸੇ ਘੱਟ ਹੀ ਪਕਾਉਂਦੇ ਆ। ਹੁਣ ਪ੍ਰਤਾਪ ਸਿੰਘ ਬਾਜਵਾ ਤੇ ਦਬਾਅ ਬਹੁਤ ਬਣੇਗਾ ਜੇ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕਰਨ ਵਾਲੀ ਗੱਲ ਸਵੀਕਾਰ ਕਰ ਲਈ ਆ, ਜਾਂ ਤਾਂ ਹੁਣ ਉਸ ਗੱਲ ਤੋਂ ਮੁੱਕਰ ਜਾਣ ਕਿ ਜੀ ਮੈਂ ਏਦਾਂ ਨਹੀਂ, ਜਿਵੇਂ ਆਮ ਹੀ ਰਵਾਇਤੀ ਤੌਰ ਤੇ ਕਹਿ ਦਿੰਦੇ ਆ ਜੀ ਮੇਰੇ ਬਿਆਨ ਨੂੰ ਤੋੜ ਮਰੋੜ ਦਿੱਤਾ ਗਿਆ, ਜਾਂ ਤੇ ਹੁਣ ਉਸ ਪਾਸੇ ਹੋ ਜਾਣਾ, ਤੇ ਜਾਂ ਫਿਰ ਇਹਨਾਂ ਨੂੰ ਕੁਛ ਨਾ ਕੁਛ ਕਰਕੇ ਦਿਖਾਉਣਾ ਪਵੇਗਾ, ਨਹੀਂ ਤੇ ਮਿੱਟੀ ਹੋ ਜਾਣਗੇ, ਬਿਲਕੁਲ ਮਿੱਟੀ ਹੋ ਜਾਣਗੇ। ਔਰ ਦੂਜੀ ਗੱਲ ਇਹ ਆ ਕਿ ਜੇ ਇਹ ਸਭ ਕੁਛ ਏਦਾਂ ਚੱਲਦਾ ਵੀ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਇਹ ਚੀਜ਼ ਫੇਰ ਦੁਹਰਾਈ ਜਾ ਸਕਦੀ ਆ, ਜਿੱਦਾਂ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚੋਂ ਕੁਛ ਬੰਦੇ ਖੜੇ ਹੋ ਗਏ ਸੀ, ਬਾਗੀ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਕੁਛ ਖੜੇ ਹੋ ਗਏ ਸੀ ਤੇ ਕੁਛ ਬਾਦਲਕਿਆਂ ਨੇ ਆਪ ਕਰ ਦਿੱਤੇ ਸੀ ਵਿੱਚੋਂ ਕਿ ਹੋ ਜਾਓ ਤੁਸੀਂ, ਕੋਈ ਗੱਲ ਨਹੀਂ ਅਸੀਂ ਪਿੱਛੇ ਖੜੇ ਆ। ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਦਿੱਲੀ 'ਚ ਧਰਨੇ ਤੱਕ ਲੱਗ ਗਏ ਸੀਗੇ। ਤਾਂ ਲੱਗਦਾ ਇਹੋ ਹੀ ਆ ਕਿ ਕੁਛ ਤੇ ਖੜੇ ਹੋ ਰਹੇ ਆ ਤੇ ਕੁਛ ਖੜੇ ਕੀਤੇ ਜਾ ਸਕਦੇ ਆ, ਤੇ ਜਦੋਂ ਇਹ ਖੜੇ ਹੋ ਗਏ ਇਹ ਫਿਰ ਖੜੇ ਨਹੀਂ ਹੋਣਗੇ, ਇਹ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਪੈਰਾਂ 'ਚ ਕੰਡੇ ਬਣ ਕੇ ਚੁਭਣ ਗਏ। ਸੋ ਜੇ ਇਹ ਨੌਬਤ ਆ ਗਈ ਤਾਂ ਮੁਸ਼ਕਿਲ ਹੋਊਗੀ, ਕੈਪਟਨ ਅਮਰਿੰਦਰ ਸਿੰਘ ਨੂੰ ਸੰਭਲ ਜਾਣਾ ਚਾਹੀਦਾ। ਜੀ ਜੀ, ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰੀਏ, ਮਸ਼ਹੂਰ ਫਿਲਮੀ ਮੇਕਅਪ ਆਰਟਿਸਟ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੇਖੋ ਇੱਕ ਕੁੜੀ ਸੀਗੀ ਗੀਤ ਬਰਾੜ ਜੀ, ਬੜੀ ਹੋਣਹਾਰ ਕੁੜੀ ਸੀਗੀ, ਸਿੰਗਾਪੁਰ 'ਚ ਉਹਨੇ ਡਿਪਲੋਮਾ ਕੀਤਾ ਸੀਗਾ, ਪੜ੍ਹਾਈ ਕਰਕੇ ਆਈ ਸੀਗੀ, ਮੈਨੇਜਮੈਂਟ ਦੀ ਵੀ ਪੜ੍ਹਾਈ ਕੀਤੀ ਇਹਨੇ, ਇੰਡਸਟਰੀ ਦੇ ਵਿੱਚ ਚੰਗਾ ਇਹਨੇ ਨਾਮ ਖੱਟਿਆ, ਵਧੀਆ ਕੁੜੀ ਸੀ, ਸਾਹਿਤਕ ਰੁਚੀਆਂ ਵਾਲੀ ਕੁੜੀ ਸੀਗੀ ਜੀ। ਇਸ ਕੁੜੀ ਦਾ ਕੰਮਕਾਰ ਬਹੁਤ ਵਧੀਆ ਚੱਲਦਾ ਪਿਆ ਸੀ। ਇਹਦੀ ਲਾਸ਼ ਮਿਲੀ ਅਚਾਨਕ, ਸਨਸਨੀ ਫੈਲ ਗਈ। ਜਿੰਨੇ ਵੀ ਕਲਾ ਨਾਲ ਜੁੜੇ ਲੋਕ ਆ ਜਿਹੜੇ ਜਾਤੀ ਤੌਰ ਤੇ ਇਹਨੂੰ ਜਾਣਦੇ ਸੀ, ਕੁੜੀ ਨੂੰ, ਬਹੁਤ ਸੋਗੀ ਹੋਏ ਪਏ ਆ। ਸੋਸ਼ਲ ਮੀਡੀਆ ਤੇ ਇਸ ਕੁੜੀ ਦੀਆਂ ਤਸਵੀਰਾਂ ਹੋ ਰਹੀਆਂ ਨੇ ਵਾਇਰਲ, ਬਹੁਤ ਸ਼ੋਕ ਸੰਦੇਸ਼ ਜਿਹੜੇ ਆ ਉਹ ਲਿਖੇ ਜਾ ਰਹੇ ਆ। ਲਾਸ਼ ਮਿਲਣ ਤੋਂ ਬਾਅਦ ਜਦੋਂ ਜਾਂਚ ਪੜਤਾਲ ਸ਼ੁਰੂ ਹੋਈ ਕਿ ਆਖਰ ਇਸ ਕੁੜੀ ਦੇ ਨਾਲ ਭਾਣਾ ਕੀ ਵਰਤਿਆ, 24 ਕੁ ਘੰਟਿਆਂ ਦੇ ਵਿੱਚ ਹੀ ਪੁਲਿਸ ਨੇ ਇਹ ਦਾਅਵਾ ਕਰ ਦਿੱਤਾ ਕਿ ਕੁੜੀ ਦਾ ਕਾਤਲ ਫੜ ਲਿਆ ਗਿਆ। ਅਸਲ ਦੇ ਵਿੱਚ ਕਾਤਲ ਕੋਈ ਹੋਰ ਨਹੀਂ ਸੀ, ਕੁੜੀ ਦੇ ਨਾਲ ਹੀ ਕੰਮ ਕਰਨ ਵਾਲਾ ਇੱਕ ਮਨਜੀਤ ਨਾਂ ਦਾ ਮੁੰਡਾ ਸੀ, ਜਿਹੜਾ 37-38 ਵਰਿਆਂ ਦਾ ਸੀ, ਇਹ 27-28 ਵਰਿਆਂ ਦੀ ਕੁੜੀ ਸੀ। ਦੋਵੇਂ ਆਪੋ ਵਿੱਚ ਦੀ ਦੋਸਤ ਵੀ ਸਨ ਤੇ ਦੋਵੇਂ ਇਕੱਠੇ ਕੰਮ ਵੀ ਕਰਦੇ ਸੀ। ਉਹ ਕੈਮਰਾਮੈਨ ਸੀ ਇੰਡਸਟਰੀ 'ਚ। ਉਹ ਮੁੰਡਾ ਵੈਸੇ ਆਸਟ੍ਰੇਲੀਆ ਵਿਆਹਿਆ ਹੋਇਆ ਸੀਗਾ, ਉਹ ਹੈਗਾ ਘੱਗੇ ਇਲਾਕੇ ਦਾ, ਜਿਹੜਾ ਪਟਿਆਲੇ ਜ਼ਿਲ੍ਹੇ 'ਚ ਘੱਗਾ ਪੈਂਦਾ। ਇਹ ਕੁੜੀ ਜਿਹੜੀ ਹੈ ਸਮਾਲਸਰ ਦੇ ਲਾਗੇ ਦੀ ਆ। ਉਸ ਮੁੰਡੇ ਨੇ ਕੀ ਕੀਤਾ ਸੀਗਾ ਕਿ ਇੱਕ ਮਹਿੰਗਾ ਕੈਮਰਾ ਲੈਣਾ ਸੀ, ਉਹਨੇ ਇਸ ਕੁੜੀ ਤੋਂ ਥੋੜੀ ਜਿਹੀ ਹੈਲਪ ਲਈ ਸੀਗੀ। ਵੈਸੇ ਤੇ ਲੱਖਾਂ 'ਚ ਹੀ ਹੈਲਪ ਆ, ਪਰ ਦੋਸਤੀ 'ਚ ਥੋੜੀ ਬਹੁਤ ਕਹਿ ਦਿੰਦੇ ਆਪਾਂ, ਥੋੜੀ ਜਿਹੀ ਹੈਲਪ ਲਈ ਸੀ। ਬਾਅਦ ਦੇ ਵਿੱਚ ਉਹ ਕੁੜੀ ਪੈਸੇ ਮੰਗਦੀ ਪਈ ਸੀ, ਕਹਿੰਦੀ ਸੀ ਕਿ ਭਾਈ ਜਿਹੜਾ ਤੂੰ ਮੇਰੇ ਤੋਂ ਉਧਾਰਾ ਫੜਿਆ ਉਹ ਵਾਪਸ ਕਰ ਦੇ। ਦੱਸਦੇ ਇਹ ਆ ਕਿ ਉਹਨੇ ਜਦੋਂ ਵੇਖਿਆ ਕਿ ਕੁੜੀ ਲਗਾਤਾਰ ਮੇਰੇ ਤੇ ਦਬਾਅ ਬਣਾ ਰਹੀ ਹੈ, ਉਹਨੇ ਇਹਨੂੰ ਕਿਹਾ ਕਿ ਚੀਕੇ ਨਾ, ਜੋ ਹਰਿਆਣੇ ਦਾ ਸ਼ਹਿਰ ਆ, ਉਹਨੇ ਕਿਹਾ ਕਿ ਜੀ ਕੈਂਥਲ ਚੀਕੇ ਦੇ ਵਿੱਚ ਮੇਰੀ ਇੱਕ FD ਹੈ, ਮੈਂ ਉਹ ਤੜਵਾ ਕੇ ਤੈਨੂੰ ਪੈਸੇ ਦੇ ਦੇਣਾ, ਗੱਲ ਨਿਬੜੀ। ਇਸ ਕੁੜੀ ਨੂੰ ਮੋਟਰਸਾਈਕਲ ਤੇ ਲੈ ਗਿਆ, ਇੱਧਰ ਉੱਧਰ ਘੁਮਾ ਕੇ ਫਿਰ ਵਾਪਸ ਪੰਜਾਬ ਨੂੰ ਲੈ ਆਇਆ। ਤੇ ਜਦੋਂ ਰਾਜਪੁਰੇ ਆਏ, ਵਾਹਵਾ ਹਨੇਰਾ ਜਿਹਾ ਹੋ ਗਿਆ ਸੀ, ਉੱਥੇ ਉਹਨੇ ਸਾਈਡ ਤੇ ਲਿਜਾ ਕੇ ਤੇ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਗੋਲੀਆਂ ਮਾਰ ਦਿੱਤੀਆਂ। ਔਰ ਕਿਉਂਕਿ ਲਾਇਸੈਂਸੀ ਰਿਵਾਲਵਰ ਦੇ ਨਾਲ ਗੋਲੀਆਂ ਚੱਲੀਆਂ ਸੀ, ਬੰਦਾ ਫੜਿਆ ਹੀ ਜਾਣਾ ਸੀਗਾ, ਉਹਨੂੰ ਫੜ ਲਿਆ, ਗ੍ਰਿਫਤਾਰ ਕਰ ਲਿਆ। ਪਰ ਦੇਖੋ ਉਸ ਕੁੜੀ ਨੇ ਕੀ ਖੱਟਿਆ, ਇੱਕ ਤੇ ਉਹਦੀ ਇਮਦਾਦ ਕੀਤੀ, ਦੂਸਰੀ ਆਪਣੀ ਜਾਨ ਵੀ ਦੇ ਦਿੱਤੀ। ਸੋ ਉਸ ਇਨਸਾਨ ਨੇ ਕੀ ਕੀਤਾ ਕਿ ਜਿਸ ਬੰਦੇ ਨੂੰ ਰੋਜੀ ਤੇ ਪਾਉਣ ਲਈ ਉਹਨੇ ਹੈਲਪ ਕੀਤੀ, ਉਸੇ ਬੰਦੇ ਨੇ ਉਹਦੇ ਸਾਹ ਹੀ ਖੋਲੇ ਆ। ਬਹੁਤ ਮਾੜੀ ਘਟਨਾ ਵਾਪਰੀ ਹੈ। ਬੜੀ ਟੈਲੈਂਟਡ ਕੁੜੀ ਸੀਗੀ ਜਿਹੜੀ ਮਾਰੀ ਇਸ ਗੱਲੋਂ ਗਈ ਕਿਉਂਕਿ ਉਹਨੇ ਕਿਸੇ ਬੰਦੇ ਨੂੰ ਮਦਦ ਕਰਨ ਦਾ ਗੁਨਾਹ ਕਰ ਲਿਆ ਸੀਗਾ। ਸੋ ਕਹਿ ਸਕਦੇ ਹਾਂ ਕਿ ਮਾਨਵਤਾ, ਮਨੁੱਖਤਾ ਜਿਹੜੀ ਇੱਕ ਵਾਰ ਫੇਰ ਸ਼ਰਮਸਾਰ ਹੋਈ ਆ। ਉਹ ਆਂਦੇ ਹੁੰਦੇ ਨਾ ਕਿ ਜਿਸਮ ਕੀ ਸਾਰੀ ਰਗें तो स्याह खून से भर गई हैं, फक्र से कहते हैं फिर भी हम इंसान है। ਸੋ ਇਹੋ ਜਿਹੇ ਬੰਦੇ, एहसान फरामोश ਬੰਦੇ ਜਦੋਂ ਇਨਸਾਨ ਕਹਿਣ ਆਪਣੇ ਆਪ ਨੂੰ, ਤੇ ਫਿਰ ਇਨਸਾਨੀਅਤ ਨੂੰ ਤਰੇਲੀਆਂ ਆਉਣੀਆਂ ਸੁਭਾਵਿਕ ਆ। ਜੀ ਜੀ। ਤੇ ਮਿੰਟੂ ਜੀ, ਇੱਥੇ ਹੀ ਜਿਹੜਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਕਰਦੇ ਹਾਂ। ਮਿਲਾਂਗੇ ਤੁਹਾਨੂੰ ਅਗਲੇ ਬੁਲੇਟਿਨ ਦੇ ਵਿੱਚ, ਉਦੋਂ ਤੱਕ ਲਈ ਬਹੁਤ ਪਿਆਰ ਸਤਿਕਾਰ, ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।